ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ, ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜੀ, ਤੇ ਉਸ ਤੋਂ ਬਾਅਦ ਖਬਰਾਂ ਤੇ ਕਰਾਂਗੇ ਚਰਚਾ ਕਿ ਅਹਿਮ ਤੇ ਵੱਡੀਆਂ ਖਬਰਾਂ ਨੂੰ ਲੈ ਕੇ ਆਪਾਂ ਉਹਨਾਂ ਦੀਆਂ ਟਿੱਪਣੀਆਂ ਲਾਂਗੇ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤਾਂ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਵੱਧਦੇ ਹਾਂ ਖਬਰਾਂ ਦੇ ਵੱਲ ਤੇ ਕਰਦੇ ਹਾਂ ਉਹਨਾਂ ਤੇ ਚਰਚਾ। ਪੰਜਾਬ ਸਰਕਾਰ ਤੋਂ ਸ਼ੁਰੂਆਤ ਕਰਦੇ ਹਾਂ ਸ਼ਰਮਾ ਜੀ। ਪੰਜਾਬ ਦੇ ਵਿੱਚ ਇਨਸਾਨ ਤਾਂ ਬਾਅਦ ਦੀ ਗੱਲ ਰਹਿ ਗਈ, ਹੁਣ ਤਾਂ ਕਹਿੰਦੇ ਸਰਕਾਰ ਪਸ਼ੂਆਂ ਦੇ ਇਲਾਜ ਤੋਂ ਵੀ ਭੱਜ ਗਈ। ਬਿਲਕੁਲ ਪ੍ਰਵੀਨ ਜੀ, ਇਹ ਦੋ ਖਬਰਾਂ ਨੇ, ਇਹ ਦੋਵੇਂ ਖਬਰਾਂ ਆਪਸ 'ਚ ਇੱਕ ਦੂਜੇ ਦੀਆਂ ਪੂਰਕ ਵੀ ਕਹੀਆਂ ਜਾ ਸਕਦੀਆਂ ਜੀ। ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਪ੍ਰਧਾਨ ਸੂਬੇ ਦੇ ਨਾਤੇ, ਖੇਤੀ ਨਾਲ ਜੁੜੇ ਹੋਣ ਦੇ ਨਾਤੇ ਪਸ਼ੂਆਂ ਲਈ ਵੀ ਇੱਥੇ ਉਨਾ ਹੀ ਮਤਲਬ ਕਿ ਸਥਾਨ ਹੈ ਜਿੰਨਾ ਇੱਥੇ ਅਸੀਂ ਆਪਣੀ ਖੇਤੀ ਨੂੰ ਦਿੰਦੇ ਹਾਂ ਜਾਂ ਆਪਣੇ ਹੋਰ ਕਿੱਤਿਆਂ ਨੂੰ ਦਿੰਦੇ ਹਾਂ। ਸੋ ਪਸ਼ੂ ਧਨ ਪੰਜਾਬ ਦੀ ਬਹੁਤ ਵੱਡੀ ਧਰੋਹਰ ਹੈ, ਬਹੁਤ ਵੱਡਾ ਇੱਕ ਸਰੋਤ ਹੈ। ਪਰ ਇੱਥੇ ਸਥਿਤੀ ਇਹ ਹੈ ਕਿ ਜਿਹੜੇ ਮਨੁੱਖੀ ਇਲਾਜ ਹੈ ਉਹਦੇ ਵਿੱਚੋਂ ਲੰਮੇ ਸਮੇਂ ਤੋਂ ਊਣਤਾਈਆਂ ਦੇ ਮੁੱਦੇ ਚੱਲਦੇ ਰਹੇ ਨੇ। ਸਰਕਾਰਾਂ ਬਦਲਦੀਆਂ ਰਹੀਆਂ ਪਰ ਮਨੁੱਖੀ ਇਲਾਜ ਪੱਖੋਂ ਸਾਡੇ ਹਸਪਤਾਲ ਉਸ ਆਣ ਦੇ ਨਹੀਂ ਹੋ ਸਕੇ ਕਿ ਉਹਨਾਂ ਨੂੰ ਸਹੀ ਸਮੇਂ ਸਿਰ ਸਹੀ ਇਲਾਜ ਦੇ ਸਕਣ। ਉਹਦੇ ਵਿੱਚ ਚਾਹੇ ਉਹ ਸਰਕਾਰੀ ਖਾਮੀਆਂ, ਚਾਹੇ ਉਹ ਫੰਡਾਂ ਦੀ ਦਿੱਕਤ, ਚਾਹੇ ਉਹ ਇੱਛਾ ਸ਼ਕਤੀ ਦੀ ਦਿੱਕਤ, ਚਾਹੇ ਉਹ ਚੋਰ ਮੋਰੀਆਂ, ਸੋ ਕਿੰਨੀਆਂ ਹੀ ਮਤਲਬ ਕਿ ਕੜੀਆਂ ਜੁੜਦੀਆਂ ਰਹੀਆਂ। ਪਰ ਇਹ ਸਭ ਦੇ ਬਾਵਜੂਦ ਕੁਝ ਯੋਜਨਾਵਾਂ ਅਜਿਹੀਆਂ ਆਉਂਦੀਆਂ ਨੇ ਜਿਹਦੇ ਨਾਲ ਲੋਕਾਂ ਨੂੰ ਥੋੜ੍ਹੀ ਬਹੁਤ ਰਾਹਤ ਦੀ ਆਸ ਜਾਗਦੀ ਰਹੀ। ਜਿਵੇਂ ਕੈਂਸਰ ਨੂੰ ਲੈ ਕੇ ਕੁਝ ਯੋਜਨਾਵਾਂ ਆਈਆਂ, ਫਿਰ ਇਸੇ ਤਰ੍ਹਾਂ ਬਾਕੀ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲਈ ਇੱਕ ਆਯੁਸ਼ਮਾਨ ਯੋਜਨਾ ਨਾਂ ਦੇ ਉੱਤੇ ਕੇਂਦਰ ਨੇ ਸ਼ੁਰੂ ਕੀਤੀ ਯੋਜਨਾ ਸੀ, ਉਹ ਉਸ ਮਤਲਬ ਕਿ ਉਵੇਂ ਉਹ ਯੋਜਨਾਵਾਂ ਆਈਆਂ। ਸੋ ਉਹ ਯੋਜਨਾਵਾਂ ਨੂੰ ਪੰਜਾਬ ਦੇ ਵਿੱਚ ਵੀ ਵੱਖ-ਵੱਖ ਵਿਧਾਵਾਂ ਨਾਲ ਜਾਂ ਵੱਖ-ਵੱਖ ਨਾਮਾਂ ਨਾਲ ਸਮੇਂ-ਸਮੇਂ ਲਾਗੂ ਹੁੰਦੀਆਂ ਰਹੀਆਂ ਸਰਕਾਰਾਂ ਦੇ ਸਮੇਂ। ਪਰ ਉਹਦੇ ਵਿੱਚ ਕਿਤੇ ਨਾ ਕਿਤੇ ਕੇਂਦਰ ਦਾ ਵੀ ਹਿੱਸਾ ਹੁੰਦਾ ਤੇ ਸੂਬੇ ਨੇ ਵੀ ਆਪਣਾ ਹਿੱਸਾ ਪਾਉਣਾ ਹੁੰਦਾ। ਪਰ ਇਹ ਸਾਰੀ ਯੋਜਨਾ ਦਾ ਹੁਣ ਦਮ ਟੁੱਟਿਆ। ਲਗਭਗ ਪਿਛਲੀ ਸਰਕਾਰ ਦੇ ਹਵਾਲੇ ਨਾਲ ਦੇਖੀਏ ਤਾਂ ਇਹਦਾ ਮਤਲਬ ਕਿ ਦਸੰਬਰ 'ਚ ਭੋਗ ਪੈ ਗਿਆ ਸੀਗਾ। ਜੇਕਰ ਹੁਣ ਵਾਲਿਆਂ ਦੇ ਹਵਾਲੇ ਨਾਲ ਦੇਖੀਏ ਤਾਂ ਪਿਛਲੇ ਕਹਿੰਦੇ ਨਹੀਂ ਇਹਨਾਂ ਦੀ ਨਾ ਲੱਗੀ ਆ। ਸੋ ਹੁਣ ਇੱਕ ਦੂਏ ਦੇ ਸਿਰ ਤੇ ਠਿੱਕਰਾ ਭੰਨ ਰਹੇ ਨੇ। ਨਵੀਂ ਸਰਕਾਰ ਹੁਣ ਕਹਿ ਰਹੀ ਹੈ ਕਿ ਤਾਂ ਯੋਜਨਾ ਦਸੰਬਰ 'ਚ ਨਿਬੜ ਗਈ ਸੀ ਜੀ, ਪਿਛਲੀ ਕਾਂਗਰਸ ਸਰਕਾਰ ਨੇ ਦਸੰਬਰ ਤੱਕ ਦਾ ਹੀ ਸਮਝੌਤਾ ਸੀ, ਇਸ ਲਈ ਸਾਡਾ ਤਾਂ ਕੋਈ ਦੋਸ਼ ਨਹੀਂ ਗਾ ਜੀ, ਪਰ ਲੋਕਾਂ ਨੂੰ ਇਲਾਜ ਅਸੀਂ ਦੇਵਾਂਗੇ ਜੀ। ਦੂਸਰੇ ਪਾਸੇ ਪਹਿਲੇ ਕਹਿੰਦੇ ਕਿ ਭਾਈ ਜਿਹੜੇ ਹਸਪਤਾਲ ਚੱਲਦੇ ਨੇ ਉੱਥੇ ਹੀ ਇਲਾਜ ਬੰਦ ਹੋ ਗਿਆ, ਜਿਹੜੇ ਹਸਪਤਾਲਾਂ 'ਚ ਪਹਿਲਾਂ ਪੰਜਾਬ ਦੇ ਗਰੀਬ ਲੋਕਾਂ ਦਾ ਇਲਾਜ ਹੁੰਦਾ ਸੀ ਹੁਣ ਉਹ ਨਹੀਂ ਹੁੰਦਾ, ਤੁਸੀਂ ਨਵੇਂ ਮੁਹੱਲਾ ਕਲੀਨਿਕ ਖੋਲ੍ਹ ਕੇ ਕੀ ਕਰੋਗੇ। ਪ੍ਰਵੀਨ ਜੀ, ਸਥਿਤੀ ਇਹ ਆ ਕਿ ਪੰਜਾਬ ਦੇ ਜ਼ਿਆਦਾਤਰ ਹਸਪਤਾਲਾਂ ਨੇ, ਜਿਹੜੇ ਵੱਡੇ ਹਸਪਤਾਲ ਨੇ, ਉਹਨਾਂ ਨੇ ਹੁਣ ਇਲਾਜ ਸਰਕਾਰ ਦੀਆਂ ਯੋਜਨਾਵਾਂ ਨਾਲ ਜਾਂ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਨੇ ਆਯੁਸ਼ਮਾਨ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਕਰਨਾ ਪਹਿਲਾਂ ਹੀ ਬੰਦ ਕਰ ਦਿੱਤਾ। ਚੰਡੀਗੜ੍ਹ ਦੇ ਵਿੱਚ ਸੈਕਟਰ 16 ਔਰ 32 ਦਾ ਜਿਹੜਾ ਹਸਪਤਾਲ ਆ ਉਹ ਪਹਿਲਾਂ ਹੀ ਇਸ ਯੋਜਨਾ ਤੋਂ ਹੱਥ ਪਿੱਛੇ ਖਿੱਚ ਚੁੱਕਿਆ। ਇੱਕ ਮਾਤਰ PGI ਸੀ ਜਿੱਥੇ ਲੋਕਾਂ ਨੂੰ ਥੋੜ੍ਹੀ ਬਹੁਤ ਅਜੇ ਵੀ ਰਾਹਤ ਮਿਲਦੀ ਸੀ, ਉਹ ਕਾਰਡ ਚੱਲ ਜਾਂਦਾ ਸੀ, ਇਲਾਜ ਹੁੰਦਾ ਸੀ। ਪਰ ਪਿਛਲੇ ਹਫ਼ਤੇ ਪਤਾ ਲੱਗਾ ਕਿ PGI ਨੇ ਵੀ ਨਾ ਕਰਤੀ ਕਿ ਅਸੀਂ ਹੁਣ ਇਸ ਮਸਲੇ ਤੇ ਕੋਈ ਉਹ ਨਹੀਂ ਕਰ ਸਕਦੇ। 16 ਕਰੋੜ ਸਾਡਾ ਪਹਿਲਾਂ ਹੀ ਖੜਾ ਹੈ ਸਰਕਾਰ ਕਨੀ। ਸੋ ਉਸ 16 ਕਰੋੜ ਨੇ ਸਰਕਾਰ ਨੂੰ ਔਰ ਫਿਕਰਮੰਦੀ 'ਚ ਪਾਇਆ ਤੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦਿੱਤਾ। ਤੇ ਕੱਲ ਫਿਰ ਵਿੱਤ ਮੰਤਰੀ ਹਰਪਾਲ ਚੀਮਾ ਜੀ ਸਾਹਮਣੇ ਆਏ। ਹਰਪਾਲ ਚੀਮਾ ਜੀ ਕਹਿੰਦੇ ਕਿ ਸਾਡੇ ਇਹ ਮਾਮਲਾ ਧਿਆਨ 'ਚ ਹੈ, ਅਸੀਂ 100 ਕਰੋੜ ਰੁਪਈਆ ਜਾਰੀ ਕਰ ਰਹੇ ਹਾਂ ਤੇ ਇਲਾਜ ਨਹੀਂ ਰੁਕਣ ਦੇਵਾਂਗੇ। ਪਰ ਜਦੋਂ PGI ਦੇ ਵਿਭਾਗ ਨਾਲ ਗੱਲ ਹੋਈ, ਕਹਿੰਦੇ ਜੀ ਹਾਲੇ ਸਾਡੇ ਕੋਲ ਕੋਈ ਪੈਸਾ ਨਹੀਂ ਆਇਆ। ਵਿੱਤ ਮੰਤਰੀ ਹਰਪਾਲ ਚੀਮਾ ਹੋਰੀ ਕਹਿੰਦੇ ਇਹ ਤਾਂ ਯੋਜਨਾ ਜਿਹੜੀ SBI ਨਾਲ ਮਿਲ ਕੇ ਪੰਜਾਬ ਸਰਕਾਰ ਨੇ ਪਹਿਲਾਂ ਚਲਾਈ ਸੀ, ਜਿਹੜੀ ਕੈਪਟਨ ਸਰਕਾਰ ਔਰ ਚੰਨੀ ਸਰਕਾਰ ਨੇ, ਉਸ ਦੌਰ 'ਚ ਇਹਦਾ ਸਮਝੌਤਾ ਨਿਬੜ ਗਿਆ। ਇਸ ਲਈ ਹੁਣ ਤਾਂ ਸਮਝੌਤਾ ਹੀ ਨਹੀਂ ਹੈਗਾ, ਇਸ ਲਈ ਦਿੱਕਤਾਂ ਆਈਆਂ ਤੇ ਨਵੇਂ ਸਿਰੇ ਤੋਂ ਸਮਝੌਤੇ ਜਦੋਂ ਹੋਣਗੇ ਤਾਂ ਦੇਖਾਂਗੇ। ਫਿਲਹਾਲ ਅਸੀਂ ਇਹਨੂੰ ਟਰਸਟ ਦੇ ਰਾਹੀਂ ਚਲਾ ਰਹੇ ਹਾਂ, ਇੱਕ ਟਰਸਟ ਦੇ ਰਾਹੀਂ ਅਸੀਂ ਇਸ ਨੂੰ ਅੱਗੇ ਵਧਾ ਰਹੇ ਹਾਂ। ਸੋ ਅਸੀਂ ਫੰਡ ਟਰਸਟ ਨੂੰ ਰਿਲੀਜ਼ ਕਰ ਦਿੱਤਾ ਤੇ ਉਹ ਹੁਣ ਮਤਲਬ ਕਿ ਅਗਲੇ 24 ਘੰਟੇ, ਕਹਿੰਦੇ 48 ਘੰਟੇ 'ਚ PGI ਨੂੰ ਮਿਲ ਜਾਊਗਾ। ਪਰ ਕੱਲ ਰਾਤ ਤੱਕ PGI ਵਾਲੇ ਅਧਿਕਾਰੀਆਂ ਦਾ ਜਿਹੜੇ ਬੁਲਾ ਰਹੇ ਨੇ, ਉਹਨਾਂ ਨੇ ਬਕਾਇਦਾ ਕਿਹਾ ਕਿ ਸਾਨੂੰ ਨਾ ਤਾਂ ਕੋਈ ਅਜੇ ਫੰਡ ਜਾਰੀ ਹੋਣ ਦੀ ਚਿੱਠੀ ਮਿਲੀ ਆ,
ਨਾ ਸਾਡੇ ਖਾਤਿਆਂ 'ਚ ਅਜੇ ਫੰਡ ਟ੍ਰਾਂਸਫਰ ਹੋਇਆ, ਨਾ ਸਾਨੂੰ ਕੋਈ ਸਰਕਾਰ ਵੱਲੋਂ ਵੈਸੇ ਕੋਈ ਸੂਚਿਤ ਕੀਤਾ ਗਿਆ। ਸੋ ਇਸ ਲਈ ਅਸੀਂ ਇਸ ਮਸਲੇ ਤੇ ਅਜੇ ਕੁਝ ਨਹੀਂ ਕਹਿ ਸਕਦੇ, ਉਦੋਂ ਤੱਕ ਅਸੀਂ ਇਲਾਜ ਨਹੀਂ ਕਰਾਂਗੇ। ਹੁਣ ਗਰੀਬ ਬੰਦਾ ਜਿਹੜਾ 300 ਕਿਲੋਮੀਟਰ 500 ਕਿਲੋਮੀਟਰ ਤੋਂ ਇਸ ਆਸ ਨਾਲ ਆਉਂਦਾ ਕਿ ਸਾਨੂੰ ਉੱਥੇ ਇਲਾਜ ਮਿਲ ਜੂਗਾ, ਉਹ ਟੈਸਟਾਂ ਖਣੋ ਵੀ ਵਾਂਝਾ, ਉਹ ਇਲਾਜ ਖਣੋ ਵੀ ਉਹਦੀ ਪਰਚੀ ਵੀ ਨਹੀਂ ਘੱਟ ਹੁੰਦੀ, ਉਹਦੇ ਟੈਸਟ ਵੀ ਨਹੀਂ ਹੁੰਦੇ, ਉਹਨੂੰ ਦਾਖਲ ਵੀ ਕੀਤਾ ਜਾਂਦਾ, ਉਹਨੂੰ ਦਵਾਈ ਵੀ ਨਹੀਂ ਮਿਲ ਸਕਦੀ। ਸੋ ਉਹਦੀ ਸਥਿਤੀ ਕਿਹੋ ਜਿਹੀ ਹੋਏਗੀ? ਸੋ ਇੱਕ ਪਾਸੇ ਤਾਂ ਮਤਲਬ ਕਿ ਇਹ ਮਾਨਸਿਕ ਰੋਗੀ ਬਣਾਉਣ ਵਾਲੀ ਸਥਿਤੀ ਹੈ ਕਿ ਲੋਕ ਮਾਨਸਿਕ ਇਹਦੇ ਵਿੱਚ ਰੋਗ ਚੋਂ ਲੰਘ ਰਹੇ ਨੇ ਕਿ ਭਾਈ ਸਾਨੂੰ ਇਲਾਜ, ਇਹ ਮਾਨਸਿਕ ਤੌਰ ਤੇ ਜਦੋਂ ਅਸਰ ਪੈਂਦਾ ਤਾਂ ਬਿਮਾਰੀ ਹੋਰ ਜ਼ਿਆਦਾ ਤੇਜ਼ੀ ਅਸਰ ਪੜਦੀ ਹੈ। ਤੋਂ ਇਹ ਜਿਹੜੀ ਗੱਲ ਤੁਸੀਂ ਜਿੱਥੋਂ ਸ਼ੁਰੂ ਕੀਤੀ ਕਿ ਇੱਕ ਤਾਂ ਮਨੁੱਖੀ ਇਲਾਜ ਦਾ, ਹੁਣ ਦੇਖਦੇ ਹਾਂ ਕਿ ਅਗਲੇ 24 ਘੰਟੇ 'ਚ ਉਮੀਦ ਕਰਾਂਗੇ ਕਿ ਯੋਜਨਾ ਦੁਬਾਰਾ ਸ਼ੁਰੂ ਹੋ, ਕਿਉਂਕਿ 60% ਲਗਭਗ ਪੰਜਾਬ ਦੇ ਨਾਲ ਕਵਰ ਹੁੰਦਾ, 60% ਪੰਜਾਬ ਦੇ ਗਰੀਬ ਤਬਕਾ, ਆਰਥਿਕ ਤੌਰ ਤੇ ਕਮਜ਼ੋਰ ਤਬਕਾ, ਵੱਖ-ਵੱਖ ਵਰਗਾਂ ਦੇ ਲੋਕ ਇਹਦੇ ਵਿੱਚ ਇਲਾਜ ਲਈ ਆਉਂਦੇ ਨੇ। ਪਰ ਦੂਸਰਾ ਸਵਾਲ ਹੈ ਕਿ ਮਤਲਬ ਕਿ ਜੇ ਮਨੁੱਖ ਤਾਂ ਮਨੁੱਖ ਨੂੰ, ਪਸ਼ੂਆਂ ਨੂੰ ਵੀ ਨਹੀਂ ਸੰਭਾਲਣ ਜੋਗੇ ਰਹੇ ਕੀ ਅਸੀਂ? ਪੰਜਾਬ ਦੇ ਵਿੱਚ ਇੱਕ ਬਿਮਾਰੀ ਕਹਿੰਦੇ ਨਵੀਂ ਦਾਖਲ ਹੋਈ ਹੈ ਪਸ਼ੂਆਂ ਲਈ, ਲੰਪੀ ਚਿਕਨ ਜੀ। ਇਹ ਬਿਮਾਰੀ ਜੀ ਕਹਿੰਦੇ ਫਾਜ਼ਿਲਕਾ ਦੇ ਇਲਾਕੇ ਤੋਂ ਸ਼ੁਰੂ ਹੋ ਕੇ ਪੰਜਾਬ ਦੇ 14 ਜ਼ਿਲ੍ਹਿਆਂ 'ਚ ਫੈਲ ਗਈ, ਔਰ ਸਥਿਤੀ ਇਹ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਪਸ਼ੂ ਮਰ ਚੁੱਕੇ ਨੇ। ਪਰ ਸਰਕਾਰੀ ਅੰਕੜੇ ਕਿਤੇ 40 ਦਿਖਾਉਂਦੇ ਨੇ, ਕਿਤੇ 60 ਦਿਖਾਉਂਦੇ ਨੇ, ਕਿਤੇ 20 ਦਿਖਾਉਂਦੇ ਨੇ। ਪਰ ਜਿਹੜੇ ਮਤਲਬ ਮੀਡੀਆ ਦੀਆਂ ਹਵਾਲੇ ਨਾਲ ਰਿਪੋਰਟਾਂ ਆਈਆਂ, ਉਹ ਕਹਿੰਦੇ ਭਾਈ ਜਿਹੜੇ ਪਸ਼ੂ ਚੱਕਣ ਵਾਲੇ ਹੁੰਦੇ ਨੇ, ਜਦੋਂ ਮਰਿਆ ਪਸ਼ੂ ਕੋਈ ਜਿਹੜੇ ਚੱਕਦੇ ਨੇ, ਜਦੋਂ ਅਸੀਂ ਉਹਨਾਂ ਨਾਲ ਰਾਬਤਾ ਕਰਦੇ ਹਾਂ ਤਾਂ ਉਹ ਕਹਿੰਦੇ ਨਹੀਂ ਜੀ ਅੰਕੜਾ ਇੰਨਾ ਹੈ। ਸੋ ਉਹ ਅੰਕੜਿਆਂ ਦਾ ਜਿਹੜਾ ਪਾੜਾ ਹੈ ਉਹ ਦਿਖਾ ਰਿਹਾ ਕਿ ਇਹ ਬਿਮਾਰੀ ਕਾਫੀ ਘਾਤਕ ਹੈ। ਸੋ ਜਿਹੜੀ ਪੰਜਾਬ ਦੇ 14 ਜ਼ਿਲ੍ਹਿਆਂ 'ਚ ਇਸ ਮੌਕੇ ਫੈਲ ਚੁੱਕੀ ਹੈ, ਤੇ ਇਹਦੇ ਨਾਲ ਕਹਿੰਦੇ ਕਿ ਫਾਜ਼ਿਲਕਾ ਦੇ ਸਰਕਾਰੀ ਰਿਕਾਰਡ ਦੇ ਵਿੱਚ ਹੀ ਮਤਲਬ ਸਰਕਾਰ ਦਾ ਜਿਹੜਾ ਰਿਕਾਰਡ ਬੋਲਦਾ, ਸਰਕਾਰੀ ਅੰਕੜੇ ਬੋਲਦੇ, ਉਹ ਕਹਿੰਦੇ ਜੀ 16 ਪਸ਼ੂਆਂ ਦੀ ਮੌਤ ਹੋਈ ਹੈ। ਪਰ ਉੱਥੇ ਦੇ ਜਿਹੜੇ ਮਤਲਬ ਕਿ ਪਸ਼ੂਆਂ ਦਾ ਇੱਕ ਡੇਰਾ ਚਲਾਉਂਦੇ ਨੇ ਜਿਹੜੇ ਲੋਕ, ਮਤਲਬ ਕਿ ਇਕੱਠਾ ਪਸ਼ੂ ਰੱਖਦੇ ਨੇ ਵੱਡੀ ਗਿਣਤੀ 'ਚ, ਉਹ ਕਹਿੰਦੇ 600 ਪਸ਼ੂ ਤਾਂ ਮਤਲਬ ਕਿ ਸਾਡੇ ਧਿਆਨ 'ਚ ਨੇ ਕਿ ਜਿਹੜੇ ਮਰ ਚੁੱਕੇ ਨੇ। ਸੋ ਇੱਥੋਂ ਇੰਨਾ ਫਰਕ ਦੇਖੋ ਕਿ ਇੰਨਾ ਜ਼ਿਆਦਾ ਮਤਲਬ ਕਿ ਇੱਕ ਪਾਸੇ ਸਰਕਾਰ ਕਹਿੰਦੀ 16 ਤੇ 600, ਇਹ ਤਾਂ ਹੁਣ ਉਹੀ ਗੱਲ ਹੋ ਗਈ ਕਿ ਪੰਜਾਬ ਸਰਕਾਰ ਕਹਿੰਦੀ ਅਸੀਂ 125 ਏਕੜ ਜ਼ਮੀਨ ਛਡਾਈ ਆ, ਉਹ ਸਿਮਰਜੀਤ ਮਾਨ ਹੋਣੀ ਕਹਿੰਦੇ ਨਹੀਂ 1.25 ਏਕੜ ਸੀ, ਕਹਿੰਦੇ ਨੇ ਬਿੰਦੀ ਹਟਾਤੀ ਗੱਬੇ ਤੋਂ। ਸੋ ਉਸੇ ਤਰ੍ਹਾਂ ਦਾ ਹਾਲ ਇੱਥੇ ਆ ਕਿ ਉਹ ਸਰਕਾਰ ਕਹਿੰਦੀ ਆ 16 ਪਸ਼ੂ ਨੇ ਤੇ ਲੋਕ ਉੱਥੇ ਦੇ ਦੱਸਦੇ ਨੇ ਕਿ 600 ਪਸ਼ੂ। ਇਹ ਇਕੱਲੇ ਫਾਜ਼ਿਲਕਾ ਦੀ ਗੱਲ ਨਹੀਂ ਗੀ ਪ੍ਰਵੀਨ ਜੀ, ਮਤਲਬ ਕਿ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੁਣ 14 ਤੋਂ ਵੱਧ ਜ਼ਿਲ੍ਹਿਆਂ 'ਚ ਬਿਮਾਰੀ ਫੈਲ ਚੁੱਕੀ ਆ। ਔਰ ਇਹਦੇ ਬਾਰੇ ਹੁਣ ਸਰਕਾਰ ਨੇ ਕਹਿੰਦੇ ਕਿ ਕੋਸ਼ਿਸ਼ ਕੀਤੀ ਹੈ ਕਿ ਅਸੀਂ ਪੈਸੇ ਜਾਰੀ ਕਰ ਰਹੇ ਹਾਂ। ਜਿਹੜੇ ਮੁੱਖ ਤੌਰ ਤੇ ਵੱਡੇ ਜ਼ਿਲ੍ਹੇ ਨੇ ਜਿਹੜੇ ਇਸ ਮਾਮਲੇ ਤੋਂ ਪੀੜਤ ਨੇ, ਉਹਨਾਂ ਨੂੰ 5-5 ਲੱਖ, ਬਾਕੀ ਜਿਨ੍ਹਾਂ 'ਚ ਸ਼ੁਰੂਆਤੀ ਉਹਨਾਂ ਨੂੰ 3-3 ਲੱਖ, ਖਾਸ ਕਰਕੇ ਫਾਜ਼ਿਲਕਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਇਹਨਾਂ ਜ਼ਿਲ੍ਹਿਆਂ ਨੂੰ 5-5 ਲੱਖ ਤੇ ਬਾਕੀ ਜ਼ਿਲ੍ਹਿਆਂ ਨੂੰ 3-3 ਲੱਖ ਰੁਪਇਆ ਜਾਰੀ ਹੋਇਆ। ਪਰ ਸਥਿਤੀ ਤੁਸੀਂ ਇੱਥੋਂ ਅੰਦਾਜ਼ਾ ਲਾਓ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ 16 ਪਸ਼ੂਆਂ ਦੀ ਮੌਤ ਦਾ ਸਰਕਾਰ ਨੇ ਦਾਅਵਾ ਕੀਤਾ ਤੇ 600 ਪਸ਼ੂਆਂ ਦਾ ਉੱਥੇ ਦੇ ਲੋਕਾਂ ਨੇ ਦੱਸਿਆ। ਇਸੇ ਤਰ੍ਹਾਂ ਇੱਕ ਪਿੰਡ ਮਤਲਬ ਕਿ ਮੁਕਤਸਰ ਦੇ ਹਾਲਤ ਇਹ ਹੈ ਮੁਕਤਸਰ ਦੀ ਕਿ 148 ਪਿੰਡਾਂ ਦੇ ਵਿੱਚ 2500 ਤੋਂ ਵੱਧ ਪਸ਼ੂਆਂ ਨੂੰ ਇਹ ਬਿਮਾਰੀ ਹੈ ਜੀ, ਠੀਕ ਹੈ, ਤੇ ਉਹਦੇ ਵਿੱਚੋਂ 113 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਮਤਲਬ ਜਿਹੜੇ ਉੱਥੇ ਦੇ ਠੇਕੇਦਾਰ ਨੇ ਉਹ ਦੱਸਦੇ ਨੇ ਕਿ ਨਹੀਂ ਜੀ 200 ਤੋਂ ਵੱਧ ਪਸ਼ੂ ਤਾਂ ਅਸੀਂ ਚੱਕ ਲਏ। ਹੁਣ ਇੱਕ ਪਾਸੇ ਅੰਕੜਾ ਆ ਰਿਹਾ 113 ਦਾ ਉੱਥੇ ਦਾ, ਦੂਜੇ ਪਾਸੇ ਪਸ਼ੂ ਚੱਕਣ ਵਾਲੇ ਉਸ ਇਲਾਕੇ ਤੇ ਕਹਿੰਦੇ ਨੇ 200 ਪਸ਼ੂ ਤਾਂ ਅਸੀਂ ਪਿਛਲੇ 10 ਦਿਨਾਂ 'ਚ ਚੱਕ ਲਏ। ਸੋ ਉਹ ਇਹ ਕਹਿ ਰਹੇ ਨੇ। ਇੱਥੋਂ ਅੰਕੜਿਆਂ ਦਾ ਫਰਕ ਆਪਣੇ ਆਪ ਸਮਝ ਆਉਂਦਾ ਕਿ ਕੀ ਹੈ। ਤੇ ਨਵਾਂ ਸ਼ਹਿਰ ਦੇ ਵਿੱਚ 40 ਪਿੰਡਾਂ ਦੇ ਵਿੱਚ 300 ਤੋਂ ਵੱਧ ਪਸ਼ੂਆਂ ਨੂੰ ਇਹ ਰੋਗ ਪਾਇਆ ਗਿਆ। ਇਸੇ ਤਰ੍ਹਾਂ ਮਤਲਬ ਕਿ 40 ਤੋਂ 50 ਪਸ਼ੂਆਂ ਦੀ ਉੱਥੇ ਮੌਤ ਹੋ ਚੁੱਕੀ ਆ ਤੇ ਸਰਕਾਰੀ ਅੰਕੜਿਆਂ 'ਚ ਉੱਥੇ 3 ਪਸ਼ੂ ਨੇ। ਇਹ ਨਵਾਂ ਸ਼ਹਿਰ ਦੇ ਵਿੱਚ ਸਰਕਾਰੀ ਅੰਕੜੇ 3 ਦੱਸਦੇ ਨੇ, 40 ਤੋਂ 50 ਪਸ਼ੂ ਲੋਕ ਦੱਸਦੇ ਨੇ, ਤੇ ਉੱਥੇ ਮਤਲਬ ਕਿ 300 ਤੋਂ ਵੱਧ ਪਸ਼ੂ ਬਿਮਾਰ ਹੈ। ਪਰ ਇਹਦਾ ਇਲਾਜ ਕਿਵੇਂ ਹੋਊਗਾ? ਇਲਾਜ ਦੇ ਲਈ ਤੁਹਾਨੂੰ ਡੰਗਰਾਂ ਦਾ ਹਸਪਤਾਲ ਚਾਹੀਦਾ, ਇਲਾਜ ਦੇ ਲਈ ਤੁਹਾਨੂੰ ਡੰਗਰਾਂ ਦੇ ਡਾਕਟਰ ਚਾਹੀਦੇ ਨੇ, ਇਲਾਜ ਦੇ ਲਈ ਤੁਹਾਨੂੰ ਡੰਗਰਾਂ ਵਾਲੀਆਂ ਦਵਾਈਆਂ ਚਾਹੀਦੀਆਂ ਨੇ। ਆਪਣੇ ਯਾਦ ਹੋਏਗਾ ਤੁਹਾਡੇ ਧਿਆਨ 'ਚ ਕਿ ਅੱਗੇ ਕਦੇ ਆਪਾਂ ਜਦੋਂ ਪਿੰਡ ਤੋਂ ਬਾਹਰ ਨਿਕਲਦੇ ਸੀ, ਫਿਰਨੀ ਤੋਂ ਬਾਹਰ ਟੱਪਣਾ, ਤਾਂ ਲਗਭਗ ਫੋਕਲ ਪੁਆਇੰਟਾਂ ਦੇ ਉੱਤੇ, ਮੰਡੀਆਂ ਦੇ ਨੇੜੇ ਜਾਂ ਬਾਹਰ ਪਸ਼ੂ ਹਸਪਤਾਲ ਲਗਭਗ ਇੱਕ ਕਮਰੇ ਵਾਲਾ ਚਾਹੇ ਬਣਿਆ, ਉਹ ਬਣਿਆ, ਉਹ ਸਕੰਜਾ ਬਣਿਆ ਜਿਹ 'ਚ ਲਿਆ ਕੇ ਪਸ਼ੂ ਨੂੰ ਖੜਾ ਕਰਨਾ ਹੈ, ਬੰਨਣਾ ਪੈਣਾ। ਤੇ ਅੱਜ ਕੱਲ੍ਹ ਉਹ ਕੁਛ ਨਹੀਂ ਦਿਖਦਾ ਜੀ। ਸੋ ਉਹਨਾਂ ਦੇ ਗਾਇਬ ਹੋਣ ਦਾ ਮਤਲਬ ਇਹ ਹੈ ਕਿ ਪੰਜਾਬ 'ਚੋਂ ਪਸ਼ੂ ਹਸਪਤਾਲ ਗਾਇਬ ਨੇ ਇੱਕ ਤਰ੍ਹਾਂ ਨਾਲ। ਵੱਡੀ ਘਾਟ ਹੈ। ਲਗਭਗ ਪੰਜਾਬ ਦੇ 20 ਜ਼ਿਲ੍ਹਿਆਂ ਦੇ ਵਿੱਚ ਅਜਿਹੀ ਸਥਿਤੀ ਆ ਕਿ ਉੱਥੇ ਪੂਰੇ ਮਤਲਬ ਕਿ ਜਿੰਨੇ ਡੰਗਰ ਡਾਕਟਰ ਹੋਣੇ ਚਾਹੀਦੇ ਨੇ ਉਹ ਨਹੀਂ ਹੈਗੇ, ਦਵਾਈਆਂ ਦਾ ਪ੍ਰਬੰਧ ਤੱਕ ਨਹੀਂ ਹੈਗਾ। ਸੋ ਇਹ ਬਰਾਬਰ ਸਥਿਤੀ ਹੈ। ਜਿਹੀ ਜੀ ਪੰਜਾਬ ਦੇ ਮਨੁੱਖੀ ਹਸਪਤਾਲਾਂ ਦੀ ਸਥਿਤੀ ਹੈ, ਉਹੀ ਜੀ ਪਸ਼ੂਆਂ ਦੇ ਹਸਪਤਾਲ ਦੀ ਸਥਿਤੀ ਹੈ। ਜਿਹੇ ਜਿਹੇ ਮਨੁੱਖ ਮਤਲਬ ਕਿ ਇਲਾਜ ਖਣੋ ਜਾਨ ਗਵਾ ਰਹੇ ਨੇ। ਸੋ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਕਾਲਜ ਵਾਲਾ ਹਸਪਤਾਲ ਹੁਣ ਵੱਡੀ ਉਦਾਹਰਨ ਹੈ। ਉਸ ਤੋਂ ਵੱਡੀ ਉਦਾਹਰਨ ਹੁਣ ਪੰਜਾਬ ਦੇ ਸਾਹਮਣੇ ਕੀ ਹੋ ਸਕਦੀ ਹੈ? ਕਿਉਂ ਲਗਾਤਾਰ ਮੀਡੀਆ ਉੱਥੇ ਜਾ ਕੇ ਖੁਲਾਸੇ ਕਰ ਰਿਹਾ
ਕਿ ਭਾਈ ਹਰ ਵਾਰਡ ਦੇ ਵਿੱਚ ਸਥਿਤੀ ਉੱਥੇ ਇਹੀ ਹੈ, ਹਰ ਥਾਂ ਦੇ ਉੱਤੇ ਸਥਿਤੀ ਇਹੀ ਹੈ, ਆਹ ਖਾਮੀਆਂ ਨੇ। ਹੁਣ ਖਾਮੀਆਂ ਤੁਸੀਂ ਸੁਪਰਡੈਂਟ ਦੇ ਸਿਰ ਪਾਓ, ਹੁਣ ਖਾਮੀਆਂ ਤੁਸੀਂ BC ਦੇ ਸਿਰ ਤੇ ਪਾਓ, ਹੁਣ ਖਾਮੀਆਂ ਤੁਸੀਂ ਜੋੜੇ ਮਾਜਰਾ ਦੇ ਸਿਰ ਤੇ ਪਾਓ, ਹੁਣ ਖਾਮੀਆਂ ਤੁਸੀਂ ਪਹਿਲੇ ਬਲਬੀਰ ਸਿੱਧੂ ਦੇ ਸਿਰ ਤੇ ਪਾਓ, ਜਿਹਦੇ ਮਰਜ਼ੀ ਸਿਰ ਤੇ ਫਿਕਰਾ ਪੰਨੋ, ਪਰ ਭੁਗਤ ਭੋਗੀ ਕੌਣ ਹੈ? ਪੰਜਾਬ ਦੇ ਲੋਕ, ਪੰਜਾਬ ਦੇ ਵਾਸੀ। ਸੋ ਇਸੇ ਤਰ੍ਹਾਂ ਹੁਣ ਆਯੁਸ਼ਮਾਨ ਯੋਜਨਾ ਦੇ ਮਾਮਲੇ ਚੀਮਾ ਜੀ ਚਾਹੇ ਚੰਨੀ ਨੂੰ ਮਤਲਬ ਕਿ ਸਵਾਲਾਂ ਦੇ ਘੇਰੇ 'ਚ ਖੜਾ ਕਰਨ, ਚਾਹੇ ਕੈਪਟਨ ਅਮਰਿੰਦਰ ਨੂੰ ਖੜਾ ਕਰਨ, ਤੇ ਚਾਹੇ ਉਹ ਹੁਣ ਵਿਰੋਧੀ ਧਿਰਾਂ ਹਰਪਾਲ ਚੀਮਾ ਨੂੰ ਖੜਾ ਕਰੀ ਜਾਣ, ਭਗਵੰਤ ਮਾਨ ਨੂੰ ਖੜਾ ਕਰੀ ਜਾਣ ਸਵਾਲਾਂ ਦੇ ਘੇਰੇ 'ਚ, ਪਰ ਭੁਗਤ ਭੋਗੀ ਕੌਣ ਹੈ? ਪਰੇਸ਼ਾਨ ਕੌਣ ਹੋ ਰਿਹਾ? ਮੁਸ਼ਕਲਾਂ 'ਚ ਕੌਣ ਹੈ? ਪੰਜਾਬ ਦੇ ਲੋਕ। ਇਸੇ ਤਰ੍ਹਾਂ ਪਸ਼ੂ ਵਾਲੇ ਮਾਮਲੇ 'ਚ ਕੱਲ ਨੂੰ ਆ ਜਾਊਗਾ ਕਿ ਬਾਦਲ ਸਾਹਿਬ ਕਹਿਣਗੇ ਅਸੀਂ ਇੰਨੇ ਖੁੱਲੇ ਸੀ, ਕੈਪਟਨ ਸਾਹਿਬ ਕਹਿਣਗੇ ਅਸੀਂ ਤਾਂ ਹਰ ਘਰ ਦੇ ਬਾਹਰ ਲਾਤਾ ਸੀਗਾ ਸਕੰਜਾ, ਤੇ ਹੁਣ ਜੀ ਇਹਨਾਂ ਨੇ ਖਾ ਲਿਆ ਹੋਣਾ ਜੀ। ਉਹ ਇਹਨਾਂ ਨੂੰ ਕਹਿਣਗੇ, ਇਹ ਕਹਿਣਗੇ ਨਹੀਂ ਜੀ ਹੁਣ ਅਸੀਂ ਦਿੱਲੀ ਮਾਡਲ ਲਿਆਵਾਂਗੇ। ਹੁਣ ਦਿੱਲੀ ਮਾਡਲ ਕਿਹੜਾ ਭਾਈ? ਦਿੱਲੀ ਮਾਡਲ ਤੁਹਾਡਾ ਸਕੂਲ ਵਾਲਾ ਵੀ ਮਾਮਲਾ ਪੰਜਾਬ 'ਚ ਵਿਗੜ ਗਿਆ, ਤੁਹਾਡਾ ਪੰਜਾਬ 'ਚ ਆ ਕੇ ਹੈਲਥ ਵਾਲਾ ਮਾਮਲਾ ਵੀ ਵਿਗੜ ਗਿਆ, ਸਿਹਤ ਹਸਪਤਾਲਾਂ ਦੀ ਸਥਿਤੀ ਸਾਨੂੰ ਜਾਣੂ ਹੈ, ਤੇ ਮੁੱਦਾ ਤੁਹਾਡਾ ਬਣਦਾ ਜਾ ਰਿਹਾ ਕਿ ਜਿਹੜੇ ਮੁਹੱਲਾ ਕਲੀਨਿਕ ਖੋਲ ਰਹੇ ਉਹ 18 ਲੱਖ 'ਚ ਰੰਗ ਕਰਾ ਰਹੇ ਉਹ RTI ਸਾਹਮਣੇ ਆ ਰਹੀਆਂ ਨੇ। ਇਸੇ ਤਰ੍ਹਾਂ ਸਕੂਲਾਂ ਵਾਲਾ ਮਾਮਲਾ ਹੈ, ਕਹਿੰਦੇ ਸਕੂਲ ਦੀ ਸਥਿਤੀ ਬਦਲ ਦੇਣੀ ਆ, ਤੇ ਹੁਣ ਸਾਬਕਾ ਸਿੱਖਿਆ ਮੰਤਰੀ ਨੇ ਆ ਕੇ ਸਾਹਮਣੇ ਆ ਕੇ ਪ੍ਰਗਟ ਸਿੰਘ ਕਹਿੰਦੇ ਕਿ 4 ਮਹੀਨੇ ਤੋਂ ਕਿਤਾਬਾਂ ਨਹੀਂ ਗਈਆਂ, ਤੇ ਇੱਧਰ ਅਧਿਕਾਰੀ ਕਹਿੰਦੇ ਨੇ ਜੀ ਕਿਤਾਬਾਂ ਹਫ਼ਤੇ 'ਚ ਮਿਲ ਜਾਣਗੀਆਂ। ਦੂਏ ਪਾਸੇ ਇਹਨਾਂ ਦੇ ਅਧਿਕਾਰੀ ਦੱਸਦੇ ਨੇ ਕਿ ਸਾਡੇ ਕੋਲ ਤਾਂ ਕਾਗਜ਼ ਨਹੀਂ, ਕਿਤਾਬਾਂ ਛਾਪੀਏ ਕਿੱਥੋਂ? ਹੁਣ ਸੱਚ ਕੌਣ ਬੋਲਦਾ ਜਨਾਬ ਜੀ? ਸੋ ਇਸ ਲਈ ਆਹ ਜਿਹੜੀ ਸਥਿਤੀ ਆ, ਇੱਥੇ ਜਿਹੜੇ ਮਾਡਲ ਨੇ, ਮਾਡਲ ਲਿਆ ਕੇ ਕਿਤੋਂ ਪੇਸ਼ ਕਰਨ ਦੀ ਲੋੜ ਨਹੀਂ। ਪੰਜਾਬ ਜਿਹੜੀ ਰਵਾਇਤ ਨਾਲ ਚੱਲਦਾ ਰਿਹਾ, ਜਿਹੜੇ ਸਿਸਟਮ ਨਾਲ ਚੱਲਦਾ ਰਿਹਾ, ਉਹਨੂੰ ਦੁਬਾਰਾ ਸੁਰਜੀਤ ਕਰਨ ਦੀ ਲੋੜ ਆ। ਸੋ ਤੁਹਾਨੂੰ ਯਾਦ ਹੋਣਾ ਛੋਟੇ ਹੁੰਦਿਆਂ ਜਦੋਂ ਆਪਾਂ ਕਈ ਵਾਰ ਨਲਕਾ ਗੇੜਦੇ ਹੁੰਦੇ ਸੀ, ਤਦ ਜੇ ਉਹ 'ਚੋਂ ਪਾਣੀ ਨਹੀਂ ਆਉਂਦਾ ਸੀ ਨਾ, ਤਾਂ ਉੱਪਰੋਂ ਪਾਣੀ ਪਾਉਣਾ ਪੈਂਦਾ ਸੀ, ਤੇ ਉਹ ਫਿਰ ਬੋਕੀ ਦੁਬਾਰਾ ਪਾਣੀ ਚੱਕ ਲੈਂਦੀ ਸੀ, ਫਿਰ ਨਲਕਾ ਗੇੜੋ ਤੇ ਪਾਣੀ ਆ ਜਾਂਦਾ ਸੀ। ਸੋ ਹੁਣ ਉਹ ਪੁਰਾਣੀਆਂ ਜਿਹੜੀਆਂ ਬੋਕੀਆਂ ਪਾਣੀ ਛੱਡ ਗਈਆਂ, ਉਹਨਾਂ ਬੋਕੀਆਂ 'ਚ ਦੁਬਾਰਾ ਪਾਣੀ ਪਾਉਣਾ ਪੈਣਾ। ਪੰਜਾਬ ਦੇ ਪਾਣੀਆਂ ਨੂੰ ਮੁੜ ਸਰਜੀਤ, ਮਤਲਬ ਪੰਜਾਬ ਦੇ ਸਰੋਤਾਂ ਨੂੰ ਮੁੜ ਸਰਜੀਤ ਕਰਨਾ ਪੈਣਾ। ਸਾਡੇ ਕੋਲ ਢਾਂਚਾ ਹੈਗਾ, ਸਾਡੇ ਕੋਲ ਸਟਰਕਚਰ ਹੈਗਾ, ਸਾਡੇ ਕੋਲ ਉਸ ਤਰ੍ਹਾਂ ਦੀ ਵਰਗ ਵੰਡ ਹੈਗੀ, ਸਾਡੇ ਕੋਲ ਬਲਾਕ ਪੱਧਰ ਤੇ, ਤਹਿਸੀਲ ਪੱਧਰ ਤੇ ਮਤਲਬ ਇਹ ਸਾਰਾ ਸਿਸਟਮ ਹੈਗਾ, ਪਰ ਉਹਨੂੰ ਦੁਬਾਰਾ ਸਰਜੀਤ ਕਰਨ ਦੀ ਲੋੜ ਆ। ਔਰ ਹੱਲਾਸ਼ੇਰੀ ਸਰਕਾਰੀ ਤੰਤਰ ਹੈਗਾ, ਸਰਕਾਰੀ ਤੰਤਰ ਨੂੰ ਲੋਕਤੰਤਰ ਬਣਾਉਣ ਦੀ ਲੋੜ ਆ ਬਸ। ਜੀ ਜੀ ਜੀ, ਕਈ ਵਾਰੀ ਬੋਕੀ ਤੇ ਜਦੋਂ ਪਾਣੀ ਪਾਉਂਦੇ ਸੀ ਪਤਾ ਲੱਗਦਾ ਸੀ ਫਲੈਕਸ ਵਾਲ ਡਿੱਗਿਆ ਪਿਆ। ਉਹੀ ਗੱਲ ਆ ਵੀ ਹੁਣ ਬਿਲਕੁਲ ਇੱਥੇ ਫਲੈਕਸ ਵਾਲ ਜਾਣਗੇ, ਇੱਥੇ ਵੀ ਫਲੈਕਸ ਵਾਲੇ ਵਾਲਾ ਹੀ ਕੰਮ ਹੋਇਆ, ਉੱਪਰ ਉਹ ਰੱਸੀ ਪਾ ਕੇ ਕੱਢਣਾ ਪੈਂਦਾ ਸੀ। ਜੀ ਜੀ ਜੀ, ਬਿਲਕੁਲ ਬਿਲਕੁਲ। ਸ਼ਰਮਾ ਜੀ ਅੱਗੇ ਵਧ ਕੇ ਸੁਪਰੀਮ ਕੋਰਟ ਮੁਫਤਖੋਰੀ ਤੇ ਸਖਤ ਹੋਈ ਹੈ। ਸੁਪਰੀਮ ਕੋਰਟ ਨੇ ਕਿਹਾ ਵੀ ਇਹ ਕੰਮ ਏਦਾਂ ਨਹੀਂ ਚੱਲਣਾ। ਤੁਸੀਂ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਕੁਛ ਯੋਗਾ ਨੂੰ ਵੀ ਕਿਹਾ, ਸ਼ਾਇਦ ਨੀਤੀ ਆਯੋਗ ਨੂੰ ਵੀ ਕਿਹਾ, ਹੋਰ ਭਾਈਵਾਲ ਵੀ ਉਹ ਕਹਿੰਦੇ ਇਕੱਠੇ ਹੋਵੋ, ਕੇਂਦਰ ਵੀ ਹੋਵੇ, ਸਿਰ ਜੋੜ ਕੇ ਬੈਠੋ ਤੇ ਮੁਫਤ ਸਹੂਲਤਾਂ ਵਾਲਾ ਕੋਈ ਨਾ ਕੋਈ ਹੱਲ ਕਰੋ। ਦੂਜੇ ਪਾਸੇ ਵਰੁਣ ਗਾਂਧੀ ਵੀ ਭਾਜਪਾ ਨੂੰ ਸਿੱਧਾ ਹੋ ਗਏ, ਸਮਝੋ ਬਾਹਰ ਹੈ ਗੱਲ ਵੀ। ਇੱਕ ਪਾਸੇ ਭਾਜਪਾ ਤੋਂ ਡਰਦੇ ਲੀਡਰ BJP ਨੂੰ ਜੁਆਇਨ ਕਰੀ ਜਾਂਦੇ, BJP ਸਰਕਾਰਾਂ ਸਿੱਟੀ ਤੁਰੀ ਆਉਂਦੀ ਹੈ, ਤੇ ਇਹ ਵਰੁਣ ਗਾਂਧੀ ਤਾਂ BJP ਦੇ ਵਿੱਚ ਹੈ, ਵਿਰੋਧੀਆਂ ਨਾਲੋਂ ਤਾਂ ਇਹ ਦਲੇਰ ਹੋਇਆ ਫਿਰ। ਬਿਲਕੁਲ, ਇਹ ਦੋਏ ਪਹਿਲੂ ਵੱਡੇ ਨੇ। ਪਹਿਲਾਂ ਤਾਂ ਇਹ ਹੈ ਕਿ ਆਪਾਂ ਪਹਿਲਾਂ ਵੀ 1-2 ਵਾਰ ਇਸ ਵਿਸ਼ੇ ਤੇ ਚਰਚਾ ਹੋਈ ਸੀ ਕਿ ਮੁਫਤ ਰਿਓੜੀਆਂ ਵਾਲੀ ਗੱਲ ਜਦੋਂ ਚੱਲੀ ਸੀਗੀ। ਸੋ ਉਸ ਹਵਾਲੇ ਨਾਲ ਸਰਕਾਰ ਨੇ ਥੋੜਾ ਜਿਹਾ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ, ਕਿਹਾ ਵੀ ਨਰਿੰਦਰ ਮੋਦੀ ਤੋਂ ਵੀ ਬੁਲਾ ਲਿਆ, ਸੰਸਦ 'ਚ ਵੀ 1-2 ਵਾਰ ਸਵਾਲ ਚੁੱਕ ਲਏ, ਪਰ ਸੁਪਰੀਮ ਕੋਰਟ ਹੁਣ ਇਸ ਮਸਲੇ ਤੇ ਗੰਭੀਰ ਹੈ ਜੀ। ਔਰ ਸੁਪਰੀਮ ਕੋਰਟ ਨੇ ਕੱਲ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਨੂੰ ਔਰ ਚੋਣ ਕਮਿਸ਼ਨ ਨੂੰ ਕਟਹਿਰੇ 'ਚ ਖੜਾ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਤੁਹਾਡੇ ਦੋਵਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਜਵਾਬ ਦਿਓ। ਚੋਣ ਆਯੋਗ ਕਹਿੰਦਾ ਜੀ ਸਾਡੇ ਹੱਥ ਖੜੇ ਨੇ, ਸਰਕਾਰ ਨੂੰ ਕਹੋ, ਤੇ ਮਤਲਬ ਕਿ ਇਹ ਇੱਧਰ ਸਰਕਾਰ ਕਹਿੰਦੀ ਹੈ ਜੀ ਕਿ ਜਿਵੇਂ ਤੁਸੀਂ ਕਹੋਗੇ ਕਰ ਦਾਂਗੇ ਜੀ। ਮਤਲਬ ਕਿ ਉਹ ਸਰਕਾਰ ਦਾ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ, ਉਹ ਲੰਬੇ ਸਮੇਂ ਤੋਂ ਉਹੀ ਚੱਲ ਰਿਹਾ। ਅਸਲ ਦੇ ਵਿੱਚ ਸਥਿਤੀ ਇਹ ਹੈ ਕਿ ਹੁਣ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਗਈ ਆ, ਨਾਲ ਇਹਨਾਂ ਨੂੰ ਕਿਹਾ ਗਿਆ ਤੁਸੀਂ ਇਸ ਨੂੰ ਗੰਭੀਰਤਾ ਨਾਲ ਲਓ ਸਰਕਾਰ ਨੂੰ। ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਤੁਸੀਂ ਬਿਲਕੁਲ ਦਰੁਸਤ ਫਰਮਾਇਆ। ਸੁਪਰੀਮ ਕੋਰਟ ਨੇ ਉਚੇਚੇ ਤੌਰ ਤੇ ਇਹਨਾਂ ਦੋਵਾਂ ਧਿਰਾਂ ਨੂੰ ਕਿਹਾ ਕਿ ਬਿਠਾਓ ਲਾਅ ਕਮਿਸ਼ਨ ਨੂੰ ਨਾਲ, ਬਿਠਾਓ ਨੀਤੀ ਆਯੋਗ ਨੂੰ ਨਾਲ, ਬਿਠਾਓ ਵਿੱਤ ਆਯੋਗ ਨੂੰ ਨਾਲ, ਬਿਠਾਓ ਨਾਲ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ, ਬਿਠਾਓ RBI ਨੂੰ ਨਾਲ। ਸੋ ਇਹਨਾਂ ਸਾਰੀਆਂ ਧਿਰਾਂ ਨੂੰ ਬਿਠਾ ਕੇ ਸਮੀਖਿਆ ਕਰੋ ਕਿ ਭਾਈ ਕਿੱਧਰ ਨੂੰ ਜਾ ਰਹੇ ਹੋ ਤੁਸੀਂ, ਸਰਕਾਰ ਕੋਲ ਯੋਜਨਾਵਾਂ ਲਈ ਪੈਸਾ ਕਿੱਥੋਂ ਆਊਗਾ, ਇਹ ਤੁਹਾਡੇ ਕੋਲ ਹੈ ਜਵਾਬ ਜੀ? ਸੋ ਕਿੱਥੋਂ ਲਿਆਓਗੇ ਪੈਸਾ? ਕਹਿੰਦੇ ਇੱਥੋਂ ਤੱਕ ਮਤਲਬ ਕਿ ਝਾੜ ਮਾਰੀ ਕਿ ਐਂ ਕਰੋ ਫਿਰ ਜਿਹੜਾ ਲੋਨ ਲੈਂਦੇ ਹੋ, ਕਰਜ਼ੇ ਲੈਂਦੇ ਹੋ, ਉਹਨੂੰ ਵੀ ਜਾਰੀ ਕਰਿਆ ਕਰੋ ਰੋਜ਼ ਯੋਜਨਾਵਾਂ ਵਾਂਗ। ਜਿਵੇਂ ਯੋਜਨਾਵਾਂ ਐਲਾਨ ਦਿਓ, ਉਹਨਾਂ ਦੇ ਵੀ ਬੋਰਡ ਲਾਓ ਕਿ ਅਸੀਂ ਇੰਨਾ ਕਰਜ਼ਾ ਲੈ ਲਿਆ, ਇੰਨੇ ਅਸੀਂ ਕਰਜ਼ਦਾਰ ਹੋ ਗਏ। ਸੋ ਇਸ ਲਈ ਸੁਪਰੀਮ ਕੋਰਟ ਨੇ ਸਖਤ ਝਾੜ ਕੀਤੀ ਹੈ, ਔਰ ਇਸ ਮਸਲੇ ਦੇ ਉਹਨੇ ਉਚੇਚੇ ਤੌਰ ਤੇ ਕਿਹਾ ਕਿ ਸਰਕਾਰ ਨੀਤੀ ਆਯੋਗ ਨੂੰ, ਵਿੱਤ ਆਯੋਗ ਨੂੰ,
RBI ਨੂੰ, ਲਾਅ ਆਯੋਗ ਨੂੰ, ਤੇ ਨਾਲ ਦੀ ਨਾਲ ਬਾਕੀ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਬੈਠੇ ਔਰ ਇਸ ਮਸਲੇ ਤੇ ਸਿਰ ਜੋੜ ਕੇ ਇੱਕ ਚਰਚਾ ਗੰਭੀਰ ਕਰੇ ਕਿ ਭਾਈ ਇਸ ਮਸਲੇ ਤੇ ਕੀਤਾ ਕੀ ਜਾਣਾ ਚਾਹੀਦਾ। ਸੋ ਮੈਨੂੰ ਲੱਗਦਾ ਹੈ ਇਸ ਮਸਲੇ ਤੇ ਹੁਣ ਗੰਭੀਰ ਹੋਣਾ ਪੈਣਾ ਰਾਜਨੀਤਿਕ ਪਾਰਟੀਆਂ ਨੂੰ ਵੀ। ਔਰ ਹੋ ਸਕਦਾ ਪ੍ਰਵੀਨ ਜੀ ਸਿਰਫ ਉਹ ਬਿੱਲੀ ਦੇ ਗੱਲ ਟੱਲੀ ਬੰਨਣ ਵਾਲੀ ਸਥਿਤੀ ਆ, ਨਿਕਲਣਾ ਸਾਰੀਆਂ ਪਾਰਟੀਆਂ ਚਾਹੁੰਦੀਆਂ ਹੁਣ ਇਸ ਯੋਜਨਾਵਾਂ ਚੋਂ। ਸਾਰੇ ਪੰਜਾਬ ਭਾਰਤ ਦੇ ਰਾਜਨੀਤਿਕ ਦਲ ਹੁਣ ਇਸ ਯੋਜਨਾਵਾਂ ਚੋਂ ਬਾਹਰ ਆਉਣਾ ਚਾਹੁੰਦੇ ਨੇ। ਦੇਖੋ BJP ਤਾਂ ਲਗਭਗ ਪਹਿਲਾਂ ਹੀ ਬਾਹਰ ਆ ਚੁੱਕੀ ਆ। ਉਹ 15 ਲੱਖ, ਉਹ ਕਾਲਾ ਧਨ, ਉਹ 2 ਕਰੋੜ ਨੌਕਰੀਆਂ, ਉਹ ਦੁੱਗਣੀ ਮਤਲਬ ਕਿ ਕਿਸਾਨਾਂ ਦੀ ਆਮਦਨ, ਉਹਨਾਂ ਵਾਅਦਿਆਂ ਤੋਂ ਬਹੁਤ ਦੂਰ ਆ ਚੁੱਕੀ ਆ। ਉਹ ਤਾਂ ਹੁਣ NRC, CA, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਟੈਕਸ, ਉਹ ਤਾਂ ਇਸ ਨੀਤੀ ਤੇ ਆ ਗਈ। ਸੋ ਇਸ ਲਈ ਉਹਨੇ ਤਾਂ ਸਾਰਾ ਕੁਝ ਮਤਲਬ ਕਿ ਆਪਣਾ ਉਹ ਤੋਂ ਛੱਡ ਕੇ ਉਹ ਤਾਂ ਧਰਮ ਵਾਲੇ ਮੁੱਦਿਆਂ ਤੇ ਕੇਂਦਰਿਤ ਹੋਣ ਲੱਗ ਗਈ। ਜਦੋਂ ਤੁਸੀਂ ਇਸ ਮੁੱਦਿਆਂ ਤੇ ਆ ਜਾਓ ਕਿ ਇੱਕ ਧਰਮ ਸਥਾਨ ਢਾਹ ਕੇ ਦੂਆ ਧਰਮ ਸਥਾਨ ਉੱਥੇ ਬਣਾ ਦਿਓ, ਇਹ ਸਰਕਾਰਾਂ ਦਾ ਕੰਮ ਨਹੀਂ। ਸਰਕਾਰਾਂ ਦਾ ਕੰਮ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੈ। ਜਦੋਂ ਤੁਸੀਂ ਇੱਕ ਭਾਈਚਾਰੇ ਖਿਲਾਫ ਮਾਹੌਲ ਸਿਰਜਣ ਦੇ ਵਿੱਚ ਤੁਹਾਡੀ ਪਾਰਟੀ ਕੰਮ ਕਰ ਰਹੀ ਹੋਵੇ ਔਰ ਸਰਕਾਰ ਉਸ ਮਸਲੇ ਤੇ ਕੋਈ ਬੋਲੇ ਹੀ ਨਾ, ਸਰਕਾਰ ਚੁੱਪ ਰਹੇ, ਤਾਂ ਇਹਦਾ ਮਤਲਬ ਤੁਸੀਂ ਉਸ ਮਸਲੇ ਹੁਣ ਇਸ ਲਈ ਇਹਨਾਂ ਨੇ ਤਾਂ ਜੀ ਇਹ ਯੋਜਨਾਵਾਂ ਦਾ ਹੀ ਪੱਲਾ, ਤੁਸੀਂ ਮੁਫਤ ਦੀਆਂ ਯੋਜਨਾਵਾਂ ਛੱਡੋ, ਇਹਨਾਂ ਨੇ ਕੁੱਲ ਵਿਕਾਸ ਦੀਆਂ ਯੋਜਨਾਵਾਂ ਦਾ ਹੀ ਪੱਲਾ ਛੱਡ ਦਿੱਤਾ। ਕਿਉਂਕਿ ਜਿਹੜੇ ਆਏ ਕਹਿ ਕੇ ਇਸ ਕਰਕੇ ਘਰ ਘਰ ਵਿਕਾਸ, ਉਹ ਹੁਣ ਘਰ ਘਰ ਮੋਦੀ ਦੀ ਗੱਲ ਕਰਨ ਲੱਗੇ ਨਾ, ਹਰ ਘਰ ਮੋਦੀ। ਸੋ ਵਿਕਾਸ ਦੀ ਗੱਲ ਨਹੀਂ ਕਰਦੇ ਹੁਣ। ਸੋ ਇਸ ਲਈ ਇਹਨਾਂ ਨੇ ਤਾਂ ਉਹ ਯੋਜਨਾਵਾਂ ਛੱਡ ਦਿੱਤੀਆਂ। ਪਰ ਕਿਤੇ ਵੀ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ। ਸੋ ਇੱਕ ਤਾਂ ਸੁਪਰੀਮ ਕੋਰਟ ਦੀ ਹਦਾਇਤ ਨੇ ਸੰਕੇਤ ਦਿੱਤਾ ਕਿ ਇਸ ਮਸਲੇ ਤੇ ਹੁਣ ਪਾਰਟੀਆਂ ਨੂੰ ਗੰਭੀਰ ਹੋਣਾ ਪੈਣਾ। ਔਰ ਹੋ ਸਕਦਾ ਕਿ ਜਦੋਂ ਅਗਲੀ ਸੁਣਵਾਈ ਹੋਵੇ ਇਸ ਮਸਲੇ ਤੇ 11 ਤਰੀਕ ਨੂੰ ਸ਼ਾਇਦ ਦੁਬਾਰਾ ਇਹਦੇ ਉੱਤੇ ਚਰਚਾ ਹੋਣੀ ਹੈ। ਸੋ ਜੇਕਰ ਉਦੋਂ ਦੁਬਾਰਾ ਸੁਣਵਾਈ ਹੋਊਗੀ ਤਾਂ ਉਹਦੇ ਉੱਤੇ ਮੈਨੂੰ ਲੱਗਦਾ ਕਿ ਚੋਣ ਕਮਿਸ਼ਨ ਨੂੰ ਸਖਤ ਹਦਾਇਤ ਵੀ ਦਿੱਤੀ ਜਾ ਸਕਦੀ ਔਰ ਕੁਝ ਪਾਵਰਾਂ ਵੀ ਦਿੱਤੀਆਂ ਜਾ ਸਕਦੀਆਂ ਇਸ ਮਸਲੇ ਤੇ। ਕਿਉਂਕਿ ਹੁਣ ਇਸ ਮਸਲੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਚਰਚਾ ਕਰੋ, ਤੇ ਚਰਚਾ ਨੂੰ ਲੈ ਕੇ ਕੱਲ ਸੰਸਦ 'ਚ ਚਰਚਾ ਵੀ ਸ਼ੁਰੂ ਹੋਈ। ਇਹਨਾਂ ਦੇ ਹੀ ਕੇਂਦਰੀ ਇੱਕ ਮੰਤਰੀ ਨੇ ਇਹ ਮਸਲਾ ਜਦੋਂ ਸਾਹਮਣੇ ਲਿਆ ਕੇ ਰੱਖਿਆ ਕਿ ਕਿਉਂ ਨਾ ਆਪਾਂ ਏਦਾਂ ਕਰ ਲਈਏ। ਉਹਨਾਂ ਨੇ ਬਕਾਇਦਾ ਤੌਰ ਤੇ ਇਸ ਮਸਲੇ ਤੇ ਚਰਚਾ ਛੇੜਨੀ ਚਾਹੀ ਕਿ ਹਾਂ ਅਸੀਂ ਇਸ ਮਸਲੇ ਨੂੰ ਕਿਵੇਂ ਹੱਲ ਕਰ ਸਕਦੇ ਹਾਂ, ਕਿਵੇਂ ਮੁਫਤ ਦੀਆਂ ਯੋਜਨਾਵਾਂ ਤੇ ਰੋਕ ਲੱਗ ਸਕਦੇ ਹਾਂ। ਤਾਂ ਉਸ ਮਸਲੇ ਤੇ ਵਰਨ ਗਾਂਧੀ ਫਿਰ ਖੜੇ ਹੋਏ। ਉਹ ਕਹਿੰਦੇ ਕਿ ਮੁਫਤ ਯੋਜਨਾਵਾਂ ਤੇ ਲੋਕ ਹਿੱਤੀ ਯੋਜਨਾਵਾਂ, ਇਹਨਾਂ ਵਿੱਚ ਫਰਕ ਰੱਖਿਓ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਭਾਰਤ ਦੇ ਲੋਕਾਂ ਦੇ ਲਈ ਕਿਹੜੀਆਂ ਯੋਜਨਾਵਾਂ ਜ਼ਰੂਰੀ ਨੇ, ਤੇ ਜੇ ਤੁਸੀਂ ਯੋਜਨਾਵਾਂ ਚੋਂ ਇਹਨਾਂ ਚੋਂ ਬਾਹਰ ਆਉਣਾ ਚਾਹੁੰਦੇ ਹੋ ਮੁਫਤ ਵਾਲੀਆਂ ਯੋਜਨਾਵਾਂ ਤੋਂ, ਤੇ ਕਹਿੰਦੇ ਫਿਰ ਆਪਣੇ ਘਰੋਂ ਕਰੋ ਨਾ ਸ਼ੁਰੂਆਤ। ਛੱਡੋ ਮੈਂਬਰ ਪਾਰਲੀਮੈਂਟ ਦੀਆਂ ਪੈਨਸ਼ਨਾਂ, ਛੱਡੋ ਮੈਂਬਰ ਪਾਰਲੀਮੈਂਟ ਦੇ ਮਿਲਣ ਵਾਲੇ ਫੰਡ, ਮਿਲਣ ਵਾਲੇ ਭੱਤੇ, ਘਰ ਮੁਫਤ, ਰਹਿائش ਮੁਫਤ, ਪਾਣੀ ਮੁਫਤ, ਬਿਜਲੀ ਮੁਫਤ, ਔਰ ਲਿਮਟ ਵੀ ਕੋਈ ਨਹੀਂ। ਸੋ ਉੱਥੋਂ ਮਤਲਬ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਵਰਨ ਗਾਂਧੀ ਹੋਰੀ ਲਗਾਤਾਰ ਮਤਲਬ ਕਿ ਬੋਲ ਰਹੇ ਨੇ ਔਰ ਭਾਜਪਾ 'ਚ ਰਹਿ ਕੇ, ਭਾਜਪਾ ਦੇ ਮੈਂਬਰ ਪਾਰਲੀਮੈਂਟ ਹੋ ਕੇ ਉਹ ਕਿਸਾਨੀ ਮਸਲੇ ਦੇ ਉੱਤੇ ਵੀ ਲਗਭਗ ਸਰਕਾਰ ਨੂੰ ਲਗਾਤਾਰ ਸਵਾਲਾਂ ਦੇ ਘੇਰੇ 'ਚ ਘੇਰਦੇ ਰਹੇ। ਹੋਰ ਉਹਨਾਂ ਦੇ ਫੈਸਲਿਆਂ ਦੇ ਉੱਤੇ ਵੀ, ਵੰਡ ਪਾਓ ਨੀਤੀਆਂ ਦੇ ਉੱਤੇ ਵੀ ਉਹ ਲਗਾਤਾਰ ਸਵਾਲ ਚੁੱਕਦੇ ਰਹੇ। ਪਰ ਕੱਲ ਭਾਰਤ ਦੀ ਸੰਸਦ ਦੇ ਵਿੱਚ ਖੜ ਕੇ ਵੀ ਉਹਨਾਂ ਨੇ ਜਿਵੇਂ ਇਹ ਸਵਾਲ ਖੜਾ ਕੀਤਾ ਕਿ ਭਾਈ ਤੁਸੀਂ ਜੇਕਰ ਉਹ ਯੋਜਨਾਵਾਂ ਲੋਕਾਂ ਨੂੰ ਬਾਹਰ ਲਿਆਉਣਾ ਚਾਹੁੰਦੇ ਹੋ, ਪਹਿਲਾਂ ਆਪਣੇ ਤੋਂ ਸ਼ੁਰੂ ਕਰੋ, ਆਪ ਬਾਹਰ ਆਓ ਪਹਿਲਾਂ। ਜਿਹੜਾ ਤੁਸੀਂ ਖਜ਼ਾਨੇ ਨੂੰ ਖੋਰਾ ਲਾ ਰਹੇ ਹੋ, ਸੋ ਸਵਾਲ ਤਾਂ ਖਜ਼ਾਨੇ ਦਾ ਮਸਲਾ ਹੈ ਨਾ ਕਿ ਕਰਜ਼ਾ ਕਿੱਥੋਂ ਲਿਆ ਜਾਊਗਾ ਇਹਨਾਂ ਯੋਜਨਾਵਾਂ ਲਈ। ਸੋ ਉਹਦੀ ਰੋਕਥਾਮ ਦੇ ਲਈ ਸੋ ਜੇਕਰ ਇਹ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਕਹਿੰਦੇ ਪਹਿਲਾਂ ਆਪ ਛੱਡੋ। ਸੋ ਇਸ ਲਈ ਉਹਨਾਂ ਨੇ ਸਵਾਲ ਵੱਡਾ ਪਾ ਦਿੱਤਾ ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਇਸ ਮਸਲੇ ਦੇ ਉੱਤੇ ਸਾਰੀਆਂ ਤਰ੍ਹਾਂ ਬੈਠਣਗੀਆਂ ਵੀ। ਜਿਵੇਂ ਸੁਪਰੀਮ ਕੋਰਟ ਨੇ ਕਿਹਾ ਹੁਣ ਉਹਨਾਂ ਸਾਰੇ ਵਿਭਾਗਾਂ ਨੂੰ ਲੈ ਕੇ ਇੱਕ ਸਮੀਖਿਆ ਬੈਠਕ ਹੋਣੀ ਹੈ। ਉਸ ਬੈਠਕ ਤੋਂ ਬਾਅਦ ਉਸ ਫਿਰ ਚਰਚਾ ਵੀ ਸੰਸਦ 'ਚ ਵੀ ਆ ਸਕਦੀ ਹੈ ਔਰ ਸਾਰੀਆਂ ਪਾਰਟੀਆਂ ਵੀ ਇਸ ਮਸਲੇ ਤੇ ਹੁਣ ਮੰਥਨ ਕਰਨ ਵੱਲ ਵੱਧ ਰਹੀਆਂ ਨੇ। ਤਾਂ ਲਗਭਗ ਸਾਰੀਆਂ ਪਾਰਟੀਆਂ ਹੁਣ ਛੁਟਕਾਰਾ ਚਾਹੁੰਦੀਆਂ ਨੇ, ਪਰ ਸ਼ੁਰੂ ਕੌਣ ਕਰੇ ਇਹ ਦੇਖਣ ਵਾਲੀ ਗੱਲ ਹੈ ਬਸ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ। ਲੋਕਾਂ ਨੇ ਮੈਂਡੇਟ ਏਡਾ ਵੱਡਾ ਦੇਤਾ ਪਾਰਟੀ ਨੂੰ ਵੀ ਪਾਰਟੀ ਨੂੰ ਲੱਗਦਾ ਵੀ ਵਿਰੋਧੀ ਧਿਰਾਂ ਜਾਂ ਇਹ ਤਾਂ ਸਾਰੀਆਂ ਚੀਜ਼ਾਂ ਹੁੰਦੀਆਂ ਹੀ ਨਹੀਂ। ਵਿਧਾਇਕ ਤਾਂ ਮਤਲਬ ਮੁੱਖ ਮੰਤਰੀ, ਵੈਸੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਸੀ ਤੁਸੀਂ ਸਾਰੇ ਹੀ ਮੁੱਖ ਮੰਤਰੀ ਹੈ। ਚਲੋ ਖੈਰ ਕਿ ਕੋਈ ਬੰਦਾ ਕਿਸੇ ਗੱਲ ਨੂੰ ਕਿੰਨੀ ਕੁ ਲੈ ਜਾਂਦਾ, ਕੋਈ ਕਿੰਨੀ ਕੁ ਲੈ ਜਾਂਦਾ। ਹੁਣ ਚੇਤਨ ਸਿੰਘ ਜੌੜਾ ਮਾਜਰਾ ਦੇ ਵਿਵਾਦ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਵਿਧਾਇਕਾਂ ਨੂੰ ਇਹ ਗੱਲ ਸਪਸ਼ਟ ਤੌਰ ਤੇ ਆਖਿਆ ਵੀ ਲੋਕਾਂ ਨਾਲ ਤੇ ਲੋਕਾਂ ਨਾਲ ਜੁੜੀਆਂ ਜਿਹੜੀਆਂ ਧਿਰਾਂ, ਥੋੜਾ ਜਿਹਾ ਸੰਜਮ ਨਾਲ ਪੇਸ਼ ਆਓ ਤੁਸੀਂ। ਬਿਲਕੁਲ ਪ੍ਰਵੀਨ ਜੀ, ਜਦੋਂ ਮੁੱਖ ਮੰਤਰੀ ਸਾਹਿਬ ਸਹੁੰ ਚੁੱਕਦੇ ਨੇ ਉਸ ਤੋਂ ਬਾਅਦ MLA ਦੀ ਇੱਕ ਬੈਠਕ ਲੈਂਦੇ ਨੇ ਔਰ ਉਸ ਬੈਠਕ 'ਚ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਸੀਗਾ ਕਿ ਸਰਕਾਰ ਪਿੰਡਾਂ ਤੋਂ ਚੱਲੂਗੀ, ਸਰਕਾਰ ਗਲੀਆਂ ਮੁਹੱਲਿਆਂ ਤੋਂ ਚੱਲੂਗੀ, ਸਰਕਾਰ ਸੱਥਾਂ 'ਚੋਂ ਚੱਲੂਗੀ। ਤੇ ਉਹ ਸਰਕਾਰ ਚੰਡੀਗੜ੍ਹੋਂ ਹੀ ਚੱਲਦੀ ਹੈ, ਉਹ ਸਰਕਾਰ ਸਰਕਾਰੀ ਕੋਠੀ ਤੋਂ ਹੀ ਚੱਲ ਰਹੀ ਹੈ।
ਉਹ ਜਿਹੜੀ ਦੂਜੀ ਗੱਲ ਉਹ ਮੈਨੂੰ ਜ਼ਿਆਦਾ ਦਰੁਸਤ ਲੱਗਦੀ ਹੈ ਜਿਹੜੀ ਤੁਸੀਂ ਕਹੀ। ਮੁੱਖ ਮੰਤਰੀ ਸਾਹਿਬ ਨੇ ਸਾਰੇ ਐਮਐਲਏ ਨੂੰ ਕਿਹਾ ਸੀਗਾ ਕਿ ਤੁਸੀਂ ਸਾਰੇ ਮੁੱਖ ਮੰਤਰੀ ਹੋ ਜੀ। ਤੇ ਉਹ ਬਿਲਕੁਲ ਦਰੁਸਤ ਗੱਲ ਹੈ ਕਿ ਕਿਸੇ ਵੀ ਐਮਐਲਏ ਕੋਲ ਕੋਈ ਪਾਵਰ ਨਹੀਂ ਹੈ, ਕਿਸੇ ਵੀ ਐਮਐਲਏ ਨੂੰ ਕੁਝ ਬੋਲਣ ਦਾ ਅਧਿਕਾਰ ਨਹੀਂ ਹੈ, ਕਿਸੇ ਵੀ ਐਮਐਲਏ ਨੂੰ ਕੁਝ ਕਹਿਣ ਦਾ ਅਧਿਕਾਰ ਨਹੀਂ ਹੈ। ਤੇ ਉਹ ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਮਸਲਿਆਂ ਲਈ ਸਰਕਾਰ ਦੇ ਅੰਦਰ ਵੀ, ਪਾਰਟੀ ਦੇ ਅੰਦਰ ਵੀ ਆਵਾਜ਼ ਨਹੀਂ ਚੁੱਕ ਪਾ ਰਹੇ। ਮਸਲਿਆਂ ਦਾ ਵਿਰੋਧ ਜਿਨ੍ਹਾਂ ਦਾ ਹੋਣਾ ਚਾਹੀਦਾ ਉਹਨਾਂ ਦਾ ਵਿਰੋਧ ਨਹੀਂ ਕਰ ਪਾ ਰਹੇ, ਜਿਨ੍ਹਾਂ ਦੇ ਸਵਾਲ ਹੋਣੇ ਚਾਹੀਦੇ। ਸੋ ਕੀ ਇਸੇ ਸਥਿਤੀ 'ਚ ਪੰਜਾਬ ਦੇ ਮੁੱਖ ਮੰਤਰੀ ਨੇ? ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆਪਣੇ ਨਵੇਂ ਲਾਏ ਐਡਵੋਕੇਟ ਜਨਰਲ ਨੂੰ ਦੱਸਦੇ ਨੇ ਕਿ ਮੇਰਾ ਮਿੱਤਰ ਹੈ, ਉਹਦਾ ਨਾਂ ਹੀ ਗਲਤ ਬੋਲ ਦਿੰਦੇ ਨੇ। ਸੋ ਕੀ ਇਹ ਵੀ ਕਿਤੇ ਉੱਪਰੋਂ ਹੀ ਉਹਨਾਂ ਨੂੰ ਨਾਂ ਪੜ੍ਹਨ ਨੂੰ ਦਿੱਤਾ ਜਾਂਦਾ? ਇਹ ਵੀ ਸਕ੍ਰਿਪਟ ਆਉਂਦੀ ਹੈ ਕਿ? ਸੋ ਇਸ ਲਈ ਇਹ ਪੰਜਾਬ ਦੇ ਵਿੱਚ ਇਹ ਕੀ ਮੁੱਖ ਮੰਤਰੀ ਸਾਹਿਬ ਨੇ ਇਸੇ ਲਈ ਕਿਹਾ ਸੀਗਾ ਕਿ ਭਾਈ ਜਿਹੋ ਜਿਹਾ ਮੈਂ ਆ ਉਹ ਜਿਹੇ ਤੁਸੀਂ ਹੋ, ਜਿਹੋ ਜਿਹਾ ਮੈਂ ਮੁੱਖ ਮੰਤਰੀ ਹੋ ਜੇ ਤੁਸੀਂ ਸਾਰੇ ਮੁੱਖ ਮੰਤਰੀ, ਜਿਹੋ ਜਿਹਾ ਤੁਸੀਂ ਐਮਐਲਏ ਮੈਂ ਵੀ ਉਹ ਜਿਹਾ ਐਮਐਲਏ ਆ, ਕਿਉਂਕਿ ਪਾਵਰ ਕਿਸੇ ਹੋਰ ਕੋਲ ਆ। ਸੋ ਇਸ ਪਾਵਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ, ਜਦੋਂ ਜੱਜਾਂ ਨੂੰ ਵੀ ਇਹ ਗੱਲ ਸਮਝ ਆਉਂਦੀ ਹੈ, ਬੈਂਚ ਨੂੰ ਵੀ ਇਹ ਗੱਲ ਸਮਝ ਆਉਂਦੀ ਆ ਕਿ ਭਾਈ ਤੁਸੀਂ ਕਿਹੜੇ ਪਾਵਰ ਨਾਲ ਚੱਲਣਾ, ਤੁਸੀਂ ਗੈਰ ਸੰਵਿਧਾਨਕ ਤਾਕਤ ਚਲਾਓਗੇ ਹੁਣ ਪੰਜਾਬ ਨੂੰ, ਉਹ ਸਵਾਲ ਕਰਦੇ ਨੇ। ਔਰ ਉਸ ਸਵਾਲ ਦੇ ਬਾਵਜੂਦ ਸਰਕਾਰ ਨੂੰ ਝਾੜਾਂ ਪੈਣ ਦੇ ਬਾਵਜੂਦ ਦੂਏ ਦਿਨ 8 ਨੰਬਰ ਮੰਜ਼ਲ ਦੇ 5 ਨੰਬਰ ਕਮਰੇ ਦੀ ਤਿਆਰੀ ਹੁੰਦੀ ਹੈ। ਕਮਾਲ ਆ ਜਨਾਬ। ਮਤਲਬ ਪੰਜਾਬ ਦੇ ਇਤਿਹਾਸ ਵਿੱਚ ਪ੍ਰਵੀਨ ਜੀ, ਸਿਵਲ ਸਕੱਤਰੇਤ ਦੀ 2 ਨੰਬਰ ਮੰਜ਼ਲ 60% ਤੋਂ 70% ਹਿੱਸਾ ਮੁੱਖ ਮੰਤਰੀ ਕੋਲ, ਤੇ ਬਾਕੀ ਹਿੱਸੇ 'ਚ ਇੱਕ ਪ੍ਰੈਸ ਰੂਮ ਬਣਿਆ, ਇੱਕ ਕੰਟੀਨ ਬਣੀ, ਕੁਝ ਗੈਸਟਾਂ ਦੇ ਆਉਣ ਜਾਣ ਲਈ ਬਣਿਆ, ਕੁਝ ਹੋਰ ਦਫ਼ਤਰ ਨੇ। ਬਾਕੀ ਦੂਜੀ ਮੰਜ਼ਲ ਸਾਰੀ ਆਮ ਵਿਅਕਤੀ ਸਿਵਲ ਸੈਕਟਰੀਏਟ ਕਿਸੇ ਮੰਜ਼ਲ ਤੇ ਜਾ ਸਕਦਾ, ਪਰ ਦੂਜੀ ਮੰਜ਼ਲ 'ਚ ਦਾਖਲ ਨਹੀਂ ਹੋ ਸਕਦਾ, ਕਿਉਂਕਿ ਉੱਥੇ ਮੁੱਖ ਮੰਤਰੀ ਦਾ ਦਫ਼ਤਰ ਆ, ਮੁੱਖ ਮੰਤਰੀ ਦੇ ਸਾਰਾ ਅਮਲਾ ਫੈਲਾ, ਤੇ ਇਸ ਲਈ ਉਹ ਇੱਕ VIP ਏਰੀਆ, ਜ਼ਿਆਦਾ VVIP ਏਰੀਆ। ਸੋ ਹੁਣ ਤੱਕ ਪੰਜਾਬ ਦੇ ਇਤਿਹਾਸ 'ਚ 2 ਨੰਬਰ ਮੰਜ਼ਲ ਮੁੱਖ ਮੰਤਰੀ ਦੀ ਮੰਜ਼ਲ ਰਹੀ ਆ, ਪਰ 8 ਨੰਬਰ ਮੰਜ਼ਲ ਦੇ 5 ਨੰਬਰ ਕਮਰਾ ਮੁੱਖ ਮੰਤਰੀ ਸਾਹਿਬ ਨੂੰ ਦੁਬਾਰਾ ਲੈਣ ਦੀ ਕੀ ਲੋੜ ਪੈ ਗਈ? ਨਵਾਂ ਕਮਰਾ ਅਲਾਟ ਕਰਾਇਆ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ। ਹੁਣ ਮੁੱਖ ਮੰਤਰੀ ਸਾਹਿਬ ਰਹਿੰਦੇ ਨੇ ਸਰਕਾਰੀ ਕੋਠੀ 'ਚ, ਪਰ ਮੁੱਖ ਮੰਤਰੀ ਸਾਹਿਬ ਨੇ 2-2 ਕੋਠੀਆਂ ਕਹਿੰਦੇ ਆਪਣੇ ਨਾਂ ਤੇ ਹੋਰ ਅਲਾਟ ਕਰਾਈਆਂ ਨੇ, ਕਹਿੰਦੇ ਉੱਥੇ ਦਿੱਲੀ ਵਾਲੇ ਰਹਿੰਦੇ ਨੇ। ਹੁਣ ਇਹੀ ਚਰਚਾ ਹੁਣ ਸਿਵਲ ਸੈਕਟਰੀਏਟ ਚੱਲੀ ਕਿ 8ਵੀਂ ਮੰਜ਼ਲ ਦੇ 5 ਨੰਬਰ ਕਮਰਾ ਜਿਹੜਾ ਉਹ ਰਾਘਵ ਚੱਡਾ ਲਈ ਤਿਆਰ ਕਰਾਇਆ ਗਿਆ, ਸਰਕਾਰ ਤਾਂ ਉੱਥੋਂ ਚੱਲਣੀ ਹੈ। ਸੋ ਇਸ ਲਈ ਆਹ ਜਿਹੜਾ ਫਿਕਰਮੰਦੀ ਆ, ਚਾਹੇ ਮੁੱਖ ਮੰਤਰੀ ਸਾਹਿਬ ਨੇ ਐਮਐਲਏ ਨੂੰ ਸੰਜਮ ਨਾਲ ਰਹਿਣ ਲਈ ਕਿਹਾ, ਉਹ ਤਾਂ ਪਹਿਲਾਂ ਹੀ ਸੰਜਮ ਨਾਲ, ਕਿ ਉਹ ਤਾਂ ਕਰਦੇ ਹੀ ਨਹੀਂ ਕੁਛ, ਉਹ ਤਾਂ ਬੋਲਦੇ ਹੀ ਨਹੀਂ ਕੁਛ। ਹਾਂ, ਥੋੜਾ ਬਹੁਤ ਸੋਸ਼ਲ ਮੀਡੀਆ 'ਚ ਆਉਣ ਦੇ ਚੱਕਰ ਜਿੱਥੇ ਜਾਏ ਆਉਂਦੇ ਨੇ, ਉੱਥੇ ਸੰਜਮ ਦੀ ਲੋੜ ਜ਼ਰੂਰ ਆ। ਜਿਵੇਂ ਜੋੜੇ ਮਾਜਰੇ ਵਾਲਾ ਮਾਮਲੇ 'ਚ 2 ਵੀਡੀਓ ਸਾਹਮਣੇ ਆਈਆਂ, ਉੱਥੇ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉੱਥੇ ਅਸਤੀਫੇ ਦੀ ਮੰਗ ਨਾਲ ਵੀ ਹੋ ਸਕਦਾ ਸੀ, ਜਾਂ ਹੋ ਸਕਦਾ ਜੋੜੇ ਮਾਜਰਾ ਔਰ BC ਨੂੰ ਦੋਵਾਂ ਨੂੰ ਨਹੀਂ ਪਤਾ ਸੀਗਾ ਕਿ ਉਸ ਸਮੇਂ ਵੀਡੀਓ ਵੀ ਬਣ ਰਹੀ ਆ, ਜਾਂ ਉਹ ਬਣਵਾਈ ਗਈ, ਇਹ ਵੀ ਜਾਂਚ ਦਾ ਵਿਸ਼ਾ ਕਿ ਉਹ ਜਾਣਬੁੱਝ ਕੇ ਵੀਡੀਓ ਬਣਾਈ ਗਈ ਸੀ। ਪਰ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਨੇ ਕੱਲ ਬੈਠਕ ਕੀਤੀ ਪੰਜਾਬ ਦੇ ਆਪਣੇ ਪਾਰਟੀ ਦੇ ਐਮਐਲਏ ਨਾਲ, ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਥੋੜਾ ਜਿਹਾ ਮੀਡੀਆ ਸਾਹਮਣੇ, ਸੋਸ਼ਲ ਮੀਡੀਆ ਸਾਹਮਣੇ ਭੀੜ 'ਚ ਖੜ ਕੇ, ਲੋਕਾਂ 'ਚ ਜਾ ਕੇ ਥੋੜਾ ਜਿਹਾ ਸੰਜਮ ਰੱਖਣਾ, ਲੋਕਾਂ ਦੀ ਗੱਲ ਸੁਣਨੀ, ਉਹਨਾਂ ਨੂੰ ਭਰੋਸਾ ਦੇਣਾ। ਤੁਸੀਂ ਆਪ ਨਹੀਂ ਉੱਥੇ ਐਲਾਨ ਕਰਨ ਲੱਗ ਜਾਣਾ ਕੁਛ, ਆਪ ਨਹੀਂ ਕੁਛ ਤਕਰਾਰ ਨਹੀਂ ਕਰਨੀ, ਉੱਚੀ ਨਹੀਂ ਬੋਲਣਾ। ਸੋ ਕੁਝ ਉਹਨਾਂ ਨੇ ਪਾਠ ਜ਼ਰੂਰ ਪੜ੍ਹਾਇਆ, ਸੋ ਇਹ ਚਾਹੀਦਾ ਵੀ ਹੈ। ਪਰ ਉਹਦੇ ਨਾਲ ਸਵਾਲ ਇਹ ਵੀ ਹੈ ਕਿ ਐਮਐਲਏ ਹੁਣ ਉਸ ਕਾਰਜਸ਼ੈਲੀ 'ਚ ਕਦੋਂ ਆਉਣਗੇ ਜਦੋਂ ਲੱਗੇਗਾ ਕਿ ਪੰਜਾਬ ਦੇ ਲਈ ਉਹ ਕਿਹਨਾਂ ਮੁੱਦਿਆਂ ਤੇ, ਚਾਹੇ ਬੇਅਦਬੀ ਦਾ ਮੁੱਦਾ, ਚਾਹੇ ਪਾਣੀਆਂ ਦਾ ਮੁੱਦਾ। ਬੇਸ਼ੱਕ ਰਾਜ ਸਭਾ ਮੈਂਬਰ ਬੋਲ ਰਹੇ ਨੇ, ਹੁਣ ਰਾਜ ਸਭਾ ਮੈਂਬਰਾਂ ਨੇ ਕਈ ਮੁੱਦੇ ਚੱਕੇ ਨੇ, ਚਾਹੇ ਉਹ ਪਾਣੀਆਂ ਦਾ ਮੁੱਦਾ ਵੀ ਚੱਕਿਆ, ਅਫਗਾਨੀ ਸਿੱਖਾਂ ਦਾ ਮੁੱਦਾ ਵੀ ਚੱਕਿਆ, ਬਾਕੀ ਮਸਲੇ ਵੀ ਮਤਲਬ ਲਗਾਤਾਰ ਚੁੱਕੇ ਜਾ ਰਹੇ ਨੇ, ਚਾਹੇ ਉਹ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਚੁੱਕਿਆ। ਸੋ ਚੰਗਾ ਲੱਗਦਾ ਕਿ ਹਾਂ ਚਲੋ, ਜਿਨ੍ਹਾਂ ਦੇ ਉੱਤੇ ਸਵਾਲ ਖੜੇ ਹੁੰਦੇ ਸੀ ਅੱਜ ਉਹ ਬੋਲ ਰਹੇ ਨੇ। ਸੋ ਪਰ ਉਹ ਕਿੰਨੀ ਦੇਰ ਤੱਕ ਇਸ ਨੂੰ ਲਗਾਤਾਰ ਤਾਂ ਰੱਖਣਗੇ, ਆਉਣ ਵਾਲਾ ਸਮਾਂ ਸੀਗਾ। ਪਰ ਪੰਜਾਬ ਦੇ ਐਮਐਲਏਆਂ ਨੂੰ ਲੈ ਕੇ ਵੀ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਫਿਕਰਮੰਦੀ ਜਤਾਈ ਹੈ, ਉਹ ਪੰਜਾਬ ਦੀ ਫਿਕਰਮੰਦੀ ਵੀ ਆ। ਔਰ ਸਰਕਾਰ ਹੁਣ ਬੋਲੇ ਵੀ ਔਰ ਕੁਝ ਕਾਰਜ ਕਰਕੇ ਵੀ ਦਿਖਾਵੇ। ਹੁਣ 4 ਮਹੀਨੇ ਬੀਤ ਚੁੱਕੇ ਨੇ, ਹੁਣ ਕਾਹਲ ਵਾਲੇ ਪ੍ਰੋਗਰਾਮਾਂ ਚੋਂ ਨਿਕਲ ਕੇ ਹੁਣ ਸੰਜਮ 'ਚ ਸਰਕਾਰ ਵੀ ਚੱਲੇ। ਜੀ ਅਗਲੀ ਗੱਲ ਕਰੀਏ ਸਮੇਤ ਸੈਣੀ ਦੀ। ਸ਼ਰਮਾ ਜੀ 2015 ਦੇ ਵਿੱਚ ਬਾਦਲਾਂ ਦੀ ਸਰਕਾਰ ਸੀ, ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸਨ, ਛੋਟੇ ਬਾਦਲ ਸਾਹਿਬ ਉਪ ਮੁੱਖ ਮੰਤਰੀ ਸਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸਨ, ਹੁਣ ਵੀ ਨੇ। ਗੋਲੀ ਚੱਲਦੀ ਆ ਬਹਿਬਲ ਕਲਾਂ ਦੇ ਵਿੱਚ, 2 ਸਿੰਘ ਸ਼ਹੀਦ ਹੁੰਦੇ ਨੇ। DGP ਸੀਗਾ ਸਮੇਤ ਸੈਣੀ। ਹਲੇ ਤੱਕ 7 ਸਾਲਾਂ ਵਾਂਗੂ ਹੋਣ ਵਾਲਾ, ਹਲੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਗੋਲੀ ਕਿਹਨੇ ਚਲਾਈ ਹੈ। 4 ਘੰਟੇ ਪੁੱਛਗਿੱਛ ਹੋਈ ਹੈ ਸਮੇਤ ਸੈਣੀ ਤੋਂ, SIT ਨੇ ਕੀਤੀ ਹੈ। ਕੀ ਲੱਗਦਾ ਨਿਕਲੂ ਕੁਛ? ਸਮੇਤ ਸੈਣੀ ਪੰਜਾਬ ਦੇ ਸਾਬਕਾ DGP ਨੇ, ਔਰ ਬਾਦਲਾਂ ਦੇ ਔਰ ਕੈਪਟਨ ਦੇ ਖਾਸੇ ਨੇੜੇ ਵੀ ਮੰਨੇ ਜਾਂਦੇ ਰਹੇ ਨੇ। ਔਰ ਇੰਨੇ ਵਿਵਾਦਾਂ ਦੇ ਬਾਵਜੂਦ, ਖਾਸ ਕਰਕੇ ਖੜਕੂਬਾਦ ਦੇ ਦੌਰ ਦੇ ਵਿੱਚ ਇਹਨਾਂ ਦੀ ਭੂਮਿਕਾ ਜਿਹੀ ਸਵਾਲਾਂ ਦੇ ਘੇਰੇ 'ਚ ਰਹੀ, ਉਹਦੇ ਬਾਵਜੂਦ ਉਹਨਾਂ ਨੂੰ ਪੰਜਾਬ ਦੇ ਪੁਲਿਸ ਮੁਖੀ ਦਾ ਅਹੁਦਾ ਦੇਣ ਤੇ ਵੀ ਵਿਵਾਦ ਉੱਠਿਆ ਸੀ। ਜਿਵੇਂ ਅੱਜ ਉੱਠ ਰਿਹਾ ਕਿ ਤੁਸੀਂ ਐਡਵੋਕੇਟ ਜਨਰਲ ਕਿਉਂ ਲਾਇਆ ਵਿਨੋਦ ਕੀ, ਉਸੇ ਤਰ੍ਹਾਂ ਦੇ ਵਿਵਾਦ ਇਹਨਾਂ ਸਮੇਂ ਵੀ ਉੱਠੇ ਸੀ।
ਜੀ। ਪਰ ਤਦ ਸਰਕਾਰ ਵਾਪਸ ਨਹੀਂ ਲੈਂਦੀ ਸੀ ਫੈਸਲੇ। ਹੁਣ ਵਾਲੀ ਸਰਕਾਰ ਨੇ ਪਹਿਲੇ ਫੈਸਲੇ ਵਾਪਸ ਲਏ, ਪਰ ਇਸ ਤੇ ਆ ਕੇ ਫਿਰ ਉਹ ਵੀ ਅੜ ਗਈ ਕਿ ਹੁਣ ਅਸੀਂ ਵੀ ਨਹੀਂ ਵਾਪਸ ਲੈਣਾ, ਹੈ ਨਾ। ਤੋ ਇਸ ਲਈ ਸੁਮੇਧ ਸੈਣੀ ਵਿਵਾਦਾਂ, ਸੁਮੇਧ ਸੈਣੀ ਦਾ ਦੂਜਾ ਨਾਮ ਵਿਵਾਦ ਹੀ ਹੈ, ਸੋ ਇਸ ਲਈ ਵਿਵਾਦਾਂ 'ਚ ਹੀ ਰਹੇ ਨੇ ਉਹ। ਪਰ ਜਿਹੜਾ ਸਵਾਲ ਹੈ ਕਿ ਚਾਹੇ ਉਹ ਬਹਿਬਲ ਕਲਾਂ ਗੋਲੀकांड ਹੋਵੇ ਤੇ ਚਾਹੇ ਕੋਟਕਪੂਰਾ ਗੋਲੀकांड ਹੋਵੇ, ਸੋ ਇਹ ਦੋਏ ਮਾਮਲਿਆਂ ਚੋਂ ਘਿਰੇ ਨੇ। ਕੱਲ ਉਹਨਾਂ ਨੂੰ ਕੋਟਕਪੂਰਾ ਗੋਲੀकांड ਮਾਮਲੇ 'ਚ ਤਲਬ ਕੀਤਾ ਗਿਆ ਸੀ। ਜਿਹੜੀ ਇਸ ਮਾਮਲੇ ਦੀ ਸਿੱਟ ਬਣੀ ਹੋਈ ਹੈ, ਜਿਹੜੀ DGP LK ਯਾਦਵ ਉਹਨਾਂ ਦੀ ਅਗਵਾਈ ਹੇਠ ਜਿਹੜੀ ਸਿੱਟ ਹੈ, ਉਸ ਸਿੱਟ ਨੇ ਉਹਨਾਂ ਨੇ ਇਹਨਾਂ ਨੂੰ SIT ਨੇ ਤਲਬ ਕੀਤਾ ਸੀਗਾ ਤੇ ਕਰੀਬ 4 ਘੰਟੇ ਤੋਂ ਬਾਅਦ ਪੁੱਛਗਿੱਛ ਹੋਈ। 55 ਤੋਂ 60 ਸਵਾਲ ਇਹਨਾਂ ਦੇ ਮੂਹਰੇ ਰੱਖੇ ਗਏ। ਕਹਿੰਦੇ 22 ਤੋਂ 23 ਸਵਾਲਾਂ ਦੇ ਜਵਾਬ ਦਿੱਤੇ ਇਹਨਾਂ ਨੇ। ਮੁੱਖ ਤੌਰ ਤੇ ਜਿਹੜਾ ਸਵਾਲ ਸੀਗਾ ਉਹ ਇਹੀ ਸੀਗਾ ਕਿ ਗੋਲੀ ਚਲਾਉਣ ਦੇ ਆਰਡਰ ਕਿਤੋਂ ਆਏ, ਕਿਹਨੇ ਤੁਹਾਨੂੰ ਆਰਡਰ ਦਿੱਤੇ, ਕਿਹਦੇ ਕਿਹਾਂ ਤੇ ਗੋਲੀ ਉੱਥੇ ਚੱਲੀ, ਤੁਸੀਂ ਕਿਹਨੂੰ ਸੁਨੇਹਾ ਲਾਇਆ, ਜਦੋਂ ਗੋਲੀ ਚੱਲ ਗਈ ਤੁਸੀਂ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ, ਗ੍ਰਹਿ ਮੰਤਰੀ ਨੂੰ ਕਿ ਮੁੱਖ ਮੰਤਰੀ ਨੂੰ ਜਾਂ ਕਿਸੇ ਅਧਿਕਾਰੀ ਨੂੰ, ਤੇ ਜਦੋਂ ਦੱਸਿਆ ਤਾਂ ਫੋਨ ਆਪਣਾ ਮਿਲਾਇਆ ਸੀ ਕਿ ਕਿਸੇ ਮੁਲਾਜ਼ਮ ਦਾ ਲੈ ਕੇ ਫੋਨ ਕੀਤਾ ਸੀ, ਕਿਹੜੇ ਫੋਨ ਤੋਂ ਗੱਲ ਕੀਤੀ। ਸੋ ਅਜਿਹੇ ਖਾਸੇ ਤਿੱਖੇ ਸਵਾਲ ਹੋਏ, ਪਰ ਸੁਮੇਧ ਸੈਣੀ ਇਹਨਾਂ ਸਵਾਲਾਂ ਤੋਂ ਭੱਜਦੇ ਨਜ਼ਰ ਆਏ, ਇਹਨਾਂ ਸਵਾਲਾਂ ਤੋਂ ਬਚਦੇ ਨਜ਼ਰ ਆਏ। ਕਹਿੰਦੇ ਨਹੀਂ ਜੀ, ਗੋਲੀ ਚਲਾਉਣ ਦਾ ਤਾਂ ਅਸੀਂ ਤਾਂ ਆਪਣਾ ਕੰਮ ਕਾਨੂੰਨੀ ਦਾਇਰੇ 'ਚ ਰਹਿ ਕੇ ਕੀਤਾ, ਗੋਲੀ ਚਲਾਉਣ ਦਾ ਤਾਂ ਜਿਹੜਾ ਮੈਜਿਸਟਰੇਟ ਹੁੰਦਾ ਮੌਕੇ ਤੇ ਉਹਦਾ ਫਰਜ਼ ਹੁੰਦਾ ਕਿ ਡਿਊਟੀ ਮੈਜਿਸਟਰੇਟ ਦੀ ਜ਼ਿੰਮੇਵਾਰੀ ਬਣਦੀ ਆ, ਮੈਂ ਨਹੀਂ ਇਹਦੇ ਬਾਰੇ ਕੁਝ ਕਹਿ ਸਕਦਾ, ਉਹਨੂੰ ਪੁੱਛੋ। ਕਮਾਲ ਆ ਜਨਾਬ, DGP ਤੁਸੀਂ, ਪੰਜਾਬ ਦੇ ਮੁਖੀ ਤੁਸੀਂ, ਤੇ ਤੁਹਾਡੀ ਪੁਲਿਸ ਵੀ ਅਣਪਛਾਤੀ, ਤੁਹਾਡੀ ਪੁਲਿਸ ਦੀਆਂ ਰਫਲਾਂ ਵੀ ਅਣਪਛਾਤੀਆਂ, ਤੁਹਾਡੀ ਪੁਲਿਸ ਦੀਆਂ ਗੋਲੀਆਂ ਵੀ ਅਣਪਛਾਤੀਆਂ, ਤੇ ਹੁਣ ਤੁਸੀਂ ਤੁਹਾਡੇ ਬਿਆਨ ਵੀ ਅਣਪਛਾਤੇ। ਸੋ ਇਸ ਲਈ ਕੱਲ ਉਹ 4 ਘੰਟੇ ਪੁੱਛਗਿੱਛ ਹੋਈ ਹੈ, ਔਰ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਤੋਂ ਲਿਖਤੀ ਮਨਜ਼ੂਰੀ ਲੈ ਲਈ ਗਈ ਹੈ, ਮਤਲਬ ਲਿਖਤੀ ਪ੍ਰਵਾਨਗੀ ਲੈ ਲਈ ਗਈ ਹੈ, ਮਨਜ਼ੂਰੀ ਨਹੀਂ ਪ੍ਰਵਾਨਗੀ ਲੈ ਲਈ ਗਈ ਹੈ ਕਿ ਅਗਲੀ ਵਾਰ ਤੁਹਾਨੂੰ ਜਦੋਂ ਬੁਲਾਵਾਂਗੇ ਤੁਸੀਂ ਫੇਰ ਆਉਣਾ। ਸੋ ਦੁਬਾਰਾ ਫੇਰ ਇਹਨਾਂ ਨੂੰ ਬੁਲਾਇਆ ਜਾਊਗਾ, ਅਗਲੀ ਵਾਰ ਫੇਰ ਪੁੱਛ ਹੋਣੀ ਹੈ। ਪਰ ਸਵਾਲ ਤੁਹਾਡਾ ਬਿਲਕੁਲ ਉੱਥੇ ਹੀ ਖੜਾ ਕਿ 2015 ਤੋਂ ਲੈ ਕੇ 2022 ਤੱਕ ਇਹਨਾਂ 7 ਸਾਲਾਂ 'ਚ ਅਸੀਂ 4 ਮੁੱਖ ਮੰਤਰੀ ਦੇਖ ਲਏ, ਪਰ ਬੇਅਦਬੀ ਕਾਂਡ ਦੇ ਮਸਲਿਆਂ ਦਾ ਅਜੇ ਤੱਕ ਹੱਲ ਨਹੀਂ ਹੋਇਆ। ਸੋ ਇਸ ਲਈ ਚਾਹੇ ਉਹ ਬਹਿਬਲ ਕਲਾਂ ਹੋਵੇ, ਚਾਹੇ ਉਹ ਬਰਗਾੜੀ ਵਾਲਾ ਮਸਲਾ ਹੋਵੇ, ਚਾਹੇ ਉਹ ਹੁਣ ਕੋਟਕਪੂਰਾ ਗੋਲੀकांड ਹੋਵੇ, ਸਾਰੇ ਮਾਮਲੇ ਇੱਕੋ ਕੜੀ 'ਚ ਖੜੇ ਨੇ, ਔਰ ਸਾਰੇ ਮਾਮਲਿਆਂ ਦੇ ਵਿੱਚ ਉਹੀ ਤਰ੍ਹਾਂ ਕਟਹਿਰੇ 'ਚ ਨੇ, ਔਰ ਇਹ ਤਰ੍ਹਾਂ ਹੁਣ ਮਤਲਬ ਕਿ ਚਲੋ ਆਉਣ ਤਾਂ ਲੱਗੀਆਂ, ਸਵਾਲਾਂ ਦਾ ਸਾਹਮਣਾ ਤਾਂ ਕਰਨ ਲੱਗੀਆਂ। ਸੋ ਇਸ ਲਈ ਉਹ ਪਿਛਲੇ ਜਵਾਬਾਂ ਦਾ ਚੱਠਾ ਵੀ ਨਾਲ ਲੈ ਕੇ ਗਏ ਸੀ ਕਿ ਪਹਿਲਾਂ ਮੈਨੂੰ ਸਵਾਲ ਹੋਏ ਸੀ ਜੀ, ਮੈਂ ਉਹ ਵੀ ਆਹ ਜਵਾਬ ਦਿੱਤੇ ਸੀ, ਮੈਂ ਉਹ ਵੀ ਨਾਲ ਲੈ ਕੇ ਆਇਆ। ਸੋ ਇਸ ਲਈ ਪਰ ਉਹ ਕੁੱਲ ਮਿਲਾ ਕੇ ਜ਼ਿਆਦਾਤਰ ਸਵਾਲਾਂ ਦੇ ਜਵਾਬ ਦੇਣੋਂ ਭੱਜਦੇ ਨਜ਼ਰ ਆਏ। ਉਹ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਹਾਂ ਮਤਲਬ ਕਿ ਮੈਂ ਕਿਹਦੇ ਕਿਹਾਂ ਤੇ ਗੋਲੀ ਦੇ ਹੁਕਮ ਦਿੱਤੇ ਜਾਂ ਕਿਹਨੇ ਦਿੱਤੇ ਔਰ ਮੈਂ ਕਿਹਨੂੰ ਦੱਸਿਆ। ਸੋ ਇਸ ਲਈ ਇਹ ਮੁੱਖ ਤੌਰ ਤੇ ਸਵਾਲ ਹੈ ਕਿ ਉਹ ਹੁਣ ਡਿਊਟੀ ਮੈਜਿਸਟਰੇਟ ਦੇ ਗਲ ਪਾ ਕੇ ਆਪਣਾ ਪੱਲਾ ਬਚਾਉਣਾ ਚਾਹੁੰਦੇ ਨੇ। ਸੋ ਪਰ ਏਦਾਂ ਜਾਨ ਨਹੀਂ ਛੁੱਟਣੀ। ਸੋ ਉਹਨਾਂ ਦੇ ਇਨਕੁਆਇਰੀ ਵੱਡੀ ਖੜੀ ਹੈ, ਪਰ ਇੱਧਰ ਕੁਝ ਮਾਮਲਿਆਂ ਨੂੰ ਇਹ ਹੈ ਕਿ ਜਿਹੜਾ CBI ਲਿਜਾਣ ਨੂੰ ਫਿਰਦੀ ਹੈ, ਕਿਉਂਕਿ ਡੇਰੇ ਵੱਲੋਂ ਇਹ ਪਹਿਲਕਦਮੀ ਕੀਤੀ ਜਾ ਰਹੀ ਹੈ ਕਿ ਜਿਹੜਾ ਬਰਗਾੜੀ ਬਹਿਬਲ ਕਲਾਂ ਗੋਲੀकांड ਵਾਲਾ ਮਾਮਲਾ ਉਹ CBI ਨੂੰ ਦਿੱਤਾ ਜਾਵੇ। ਸੋ ਉਹਦੇ ਉੱਤੇ ਵੀ ਮਤਲਬ ਕਿ ਖਿੱਚੋਤਾਣ ਜਾਰੀ ਹੈ। ਜੀ ਭਾਜੀ ਜੀ, ਜਾਂਦੇ ਗੱਲ ਕਰ ਲਈਏ ਪੰਜਾਬ ਸਰਕਾਰ ਦੀ ਤੇ ਸਾਡੇ ਪ੍ਰਵਾਸੀ ਭਰਾਵਾਂ ਦੀ। ਪੰਜਾਬ ਸਰਕਾਰ ਬਾਰੇ ਸੁਣਨ ਦੇ ਵਿੱਚ ਆ ਰਿਹਾ ਹੈ ਸ਼ਰਮਾ ਜੀ ਵੀ ਪੰਜਾਬ ਸਰਕਾਰ ਨਵੀਂ NRI ਨੀਤੀ ਲਿਆ ਰਹੀ ਹੈ। ਹਾਂ, ਬਿਲਕੁਲ ਨਵੀਆਂ ਸਰਕਾਰਾਂ, ਨਵੀਆਂ ਨੀਤੀਆਂ ਆਉਂਦੀਆਂ ਰਹੀਆਂ, ਪਰ NRIਆਂ ਦੇ ਮਸਲੇ ਕਦੇ ਹੱਲ ਨਹੀਂ ਹੋਏ। ਪੰਜਾਬ ਦੇ ਵਿੱਚ ਕਿੰਨਾ ਆਪਾਂ ਦੇਖਿਆ, NRI ਕਮਿਸ਼ਨ ਬਣ ਗਿਆ ਜੀ, NRI ਸੰਮੇਲਨ ਹੋ ਗਿਆ ਜੀ, NRI ਥਾਣੇ ਖੁੱਲ ਗਏ ਜੀ, NRI ਅਦਾਲਤਾਂ ਬਣ ਗਈਆਂ ਜੀ, NRI ਸਭਾਵਾਂ ਬਣੀਆਂ ਨੇ, ਪਰ ਉਹਦੇ ਬਾਵਜੂਦ ਵਿਆਹਾਂ ਦੇ ਮਾਮਲੇ ਵੀ ਫਸਦੇ ਨੇ, ਉਹਦੇ ਬਾਵਜੂਦ ਠੱਗੀਆਂ ਵੀ ਵੱਜਦੀਆਂ ਨੇ, ਉਹਦੇ ਬਾਵਜੂਦ ਘਰਾਂ ਤੋਂ ਲੈ ਕੇ ਜ਼ਮੀਨਾਂ ਤੱਕ ਦੇ ਕਬਜ਼ਿਆਂ ਦੇ ਮਾਮਲੇ ਖੜੇ ਨੇ। ਸੋ ਇਸ ਲਈ ਇਹ ਸਾਰੇ ਮਸਲੇ ਵੱਡੇ ਮਸਲੇ ਨੇ NRI ਭਰਾਵਾਂ ਦੇ। ਖਾਸ ਕਰਕੇ ਇਸ ਤੋਂ ਵੱਡਾ ਕੀ ਹੋ ਸਕਦਾ ਕਿ ਅਸੀਂ ਚਾਹੁੰਦੇ ਹਾਂ ਕਿ NRI ਪੰਜਾਬ ਦੇ ਵਿੱਚ ਨਿਵੇਸ਼ ਕਰਨ, ਪਰ ਅਸੀਂ ਉਹਨਾਂ ਨੂੰ ਮਾਹੌਲ ਤੱਕ ਨਹੀਂ ਦੇ ਪਾਏ। ਸੋ ਫਿਰ ਇਹ ਕਮਿਸ਼ਨ, ਇਹ ਥਾਣੇ, ਇਹ ਸਿਸਟਮ ਕੀ ਫਾਇਦਾ। ਸੋ ਇਸ ਤੋਂ ਵੀ ਵੱਡਾ ਮਤਲਬ ਕਿ ਜਿਹੜਾ ਸਭ ਤੋਂ ਆ ਤਾਂ ਹੈਗੇ ਜਿਹੜੇ ਸਿੱਧੇ ਵੱਡੇ ਮਾਮਲੇ ਨੇ। ਇੱਕ ਛੋਟਾ ਮਾਮਲਾ ਸਿੰਪਲ ਹੈ ਜਿਹੜਾ ਹਰੇਕ NRI ਨਾਲ ਜੁੜਿਆ। NRI ਪੰਜਾਬ 1 ਮਹੀਨੇ ਲਈ ਆਵੇ, 3 ਮਹੀਨੇ ਲਈ ਆਵੇ, 6 ਮਹੀਨੇ ਆਵੇ, ਉਹ ਆਪਣੇ ਸਰੀਕੇ ਤੋਂ ਹੀ ਬਚਦਾ ਫਿਰਦਾ ਰਹਿੰਦਾ ਕਿ ਕਿਤੇ ਮਾੜਾ ਜਿਹਾ ਕੋਈ ਥਾਣੇ 'ਚ ਮੇਰਾ ਨਾਂ ਨਾ ਲਿਖਾ ਦੇਣ। ਸੋ ਆਹ ਜਿਹੜਾ ਮਤਲਬ ਇਹੋ ਜਿਹਾ ਡਰ ਪੈਦਾ ਉਹਦੇ ਵਿੱਚੋਂ ਕੱਢਣਾ। ਸੋ ਇਸ ਲਈ ਪਿਛਲੀਆਂ ਸਰਕਾਰਾਂ ਵੀ ਜਦੋਂ ਆਉਂਦੀਆਂ ਸੀ ਤਾਂ NRIਆਂ ਨੂੰ ਲਵਾਉਣ ਦੇ ਲਈ ਵੱਡੇ ਵੱਡੇ ਪ੍ਰੋਗਰਾਮ ਵੀ ਉਲੀਕਦੀਆਂ ਰਹੀਆਂ, ਉਹਨਾਂ ਨਾਲ ਮਿਲਣੀਆਂ ਦੇ ਦੌਰ ਵੀ ਕਰਦੀਆਂ ਰਹੀਆਂ, ਪਰ NRI ਦੇ ਮਸਲੇ ਹੱਲ ਨਹੀਂ ਹੋਏ। ਹੁਣ ਨਵੀਂ ਸਰਕਾਰ ਨੇ ਵੀ ਫਿਰ ਕਿਹਾ ਕਿ ਜੀ ਅਸੀਂ ਲੋਕ ਅਦਾਲਤਾਂ, NRI ਲੋਕ ਅਦਾਲਤਾਂ ਬਣਾਵਾਂਗੇ, ਜਿੱਥੇ ਤੁਰੰਤ ਮੌਕੇ ਤੇ ਫੈਸਲਾ ਹੋਊਗਾ ਔਰ ਉਹ ਕਾਨੂੰਨੀ ਮਾਨਤਾ ਹੋਊਗੀ, ਔਰ ਨਵੀਂ NRI ਨੀਤੀ ਲਿਆਵਾਂਗੇ। ਸੋ ਮਤਲਬ ਕਿ ਜੇਕਰ ਇਸ ਯੋਜਨਾ ਨੂੰ ਸਹੀ ਰੂਪ 'ਚ ਲਿਆਉਣ, NRI ਦਾ ਭਰੋਸਾ ਜਿੱਤਣ, ਤਾਂ NRI ਪੰਜਾਬ ਦੇ ਉੱਨਤੀ ਦੇ ਲਈ ਵੱਡੀ ਭੂਮਿਕਾ ਨਿਭਾ ਸਕਦੇ ਨੇ। ਉਹਨਾਂ ਦੀ ਜਿਹੜੀ ਬੇਭਰੋਸਗੀ ਆ ਉਸ ਨੂੰ ਭਰੋਸੇ 'ਚ ਬਦਲਣਾ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ।
ਹੁਣ ਇਹ ਨੀਤੀ ਕਿੰਨੀ ਕੁ ਕਾਰਗਰ ਸਾਬਤ ਹੁੰਦੀ ਹੈ, ਜਦੋਂ ਸਾਹਮਣੇ ਆਏਗੀ ਤਦ ਉਹਦੇ ਪਰ ਚਰਚਾ ਕਰਾਂਗੇ। ਦੇਖਦੇ ਹਾਂ ਸ਼ਰਮਾ ਜੀ, ਕਦੋਂ NRI ਲੋਕ ਅਦਾਲਤਾਂ ਬਣਦੀਆਂ ਤੇ ਕਦੋਂ ਇਹਨਾਂ ਲੋਕ ਅਦਾਲਤਾਂ 'ਚੋਂ NRIਆਂ ਨੂੰ ਇਨਸਾਫ ਮਿਲਦਾ, ਇਹ ਵੇਖਣਯੋਗ ਬਿਲਕੁਲ ਹੋਏਗਾ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਬਹੁਤ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨੇ, ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਨੇ ਕਈ ਅਹਿਮ ਖਬਰਾਂ ਬਾਰੇ ਆਪਣੀਆਂ ਟਿੱਪਣੀਆਂ ਦਿੱਤੀਆਂ ਨੇ, ਆਪਣਾ ਪੜਚੋਲ ਦੱਸੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਹ ਨਹੀਂ, ਮੈਨੂੰ ਪ੍ਰਵੀਨ ਸ਼ਰਮਾ ਨੇ ਇੱਥੇ ਤੋਂ ਇਜਾਜ਼ਤ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।